ਜਿੰਨੀ ਸਿੱਖ ਸੰਗਤ ਬਾਦਲਕਿਆਂ ਤੋਂ ਗਿਆਨੀ ਗੁਰਬਚਨ ਸਿੰਘ ਤੋਂ ਨਾਰਾਜ਼ ਸੀ, ਉਹਨਾਂ ਨੇ ਕਦੇ ਇੰਨੀ ਬੇਹੂਦਗੀ, ਕਦੇ ਇੰਨੀ ਬਦਸਲੂਕੀ, ਬਦਕਲਾਮੀ ਨਹੀਂ ਕੀਤੀ ਜਿੰਨੀ 2 ਦਸੰਬਰ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੋ ਰਹੀ। ਬਾਦਲ ਦਲ ਦੇ ਇੱਕ ਵੀ ਲੀਡਰ ਨੇ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਬੁੱਲ ਤੋਂ ਬੁੱਲ ਨਹੀਂ ਚੱਕੇ। ਜੇ ਤਾਕਤਾਂ ਦੇ ਜਥੇਦਾਰਾਂ ਦੀ ਇੰਨੀ ਕਰਤਾਰਕੁਸ਼ੀ, ਇੰਨਾ ਭੰਡੀ ਪ੍ਰਚਾਰ ਸਿੱਖਾਂ ਨੇ ਖੁਦ ਕਰਨਾ ਤੇ ਬਾਕੀ ਸਿੱਖਾਂ ਨੇ ਖਾਮੋਸ਼ੀ ਨਾਲ ਤਮਾਸ਼ਾ ਦੇਖਣਾ, ਕਿ ਭਾਈ ਫਿਰ ਆਪਾਂ ਜਿਹੜੇ ਗੈਰ ਸਿੱਖ, ਐਂਟੀ ਪੰਥਕ, ਕਾਮਰੇਡ, ਨਾਸਤਕ, ਜਦੋਂ ਉਹ ਸਾਡੇ ਜਥੇਦਾਰ ਸਹਿਬਾਨ ਦੇ ਖਿਲਾਫ ਜਾਂ ਹੋਰ ਚੀਜ਼ਾਂ ਦੇ ਖਿਲਾਫ ਬੋਲਣਗੇ, ਉਦੋਂ ਫਿਰ ਆਪਾਂ ਕਿਹੜੇ ਮੂੰਹ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਜਦੋਂ ਆਪਾਂ ਹੀ ਨਹੀਂ ਕੋਈ ਕਸਰ ਛੱਡ ਰਹੇ। ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਉਲਟ ਇਹ ਸਾਰਾ ਕੁਝ ਚੱਲ ਰਿਹਾ ਤਾਂ ਦੂਰ ਦੂਰ ਤੱਕ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾ ਰਿਹਾ ਕਿ ਤਾਕਤਾਂ ਦੇ ਜਥੇਦਾਰਾਂ ਦੇ ਖਿਲਾਫ ਜੇਕਰ ਆਹ ਕੁਝ ਹੋ ਸਕਦਾ ਤਾਂ ਬਾਕੀ ਆਮ ਸਿੱਖਾਂ ਨਾਲ ਕੀ ਹੁੰਦਾ ਹੋਊ। ਇੱਕ ਕਲਿੱਪ ਕੱਢ ਕੇ ਵਿਰਸਾ ਸਿੰਘ ਬਲਟੋਹਾ ਤੇ ਹੋਰਾਂ ਵੱਲੋਂ ਇਹ ਜਚਾਇਆ ਗਿਆ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਤਾਂ ਬੀਜੇਪੀ ਦਾ ਬੰਦਾ। ਇਸ ਗੱਲ ਨੂੰ ਵਿਰਸਾ ਸਿੰਘ ਬਲਟੋਹੇ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਤੇ YouTube ਚੈਨਲਾਂ ਵਾਲਿਆਂ ਨੂੰ ਕਿਹਾ ਕਿ ਮੇਰੇ ਸਾਹਮਣੇ ਤਾਂ ਦੇਖੋ ਜੀ, ਫਿਰ ਮੰਨ ਗਏ ਕਿ ਮੈਂ ਬੀਜੇਪੀ ਨਾਲ ਸੰਬੰਧ ਰੱਖਦਾ। ਭਾਈ ਜੇ ਬੀਜੇਪੀ ਨਾਲ ਸੰਬੰਧ ਰੱਖਣੇ ਮਾੜਿਆ, ਪਰ ਤੁਹਾਡੀ ਸਾਰੀ ਪਾਰਟੀ ਬੀਜੇਪੀ ਦੇ ਪੇਟੇ ਪਈ ਰਹੀ ਹੈ। ਸਾਰਾ ਖਾਲਸਾ ਪੰਥ ਕਲਪਦਾ ਹੁੰਦਾ ਸੀ ਕਿ RSS ਦੇ ਥੱਲੇ ਲੱਗ ਕੇ ਕਿਉਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਈ ਜਾਂਦੇ। ਉਦੋਂ ਤਾਂ ਵਿਰਸਾ ਸਿੰਘ ਬਲਟੋਹਾ ਨੇ ਤੇ ਬਾਕੀ ਜਿਹੜੇ ਟ੍ਰੋਲਿੰਗ ਆਰਮੀ ਵਾਲੇ ਆ, ਉਦੋਂ ਸਿੱਖਾਂ ਨੂੰ ਗਾਲਾਂ ਕੱਢਦੇ ਹੁੰਦੇ ਸੀਗੇ ਵੀ ਸਾਡੀ ਹੁਣ ਨਾਗਪੁਰ ਤੇ ਦਿੱਲੀ ਤੱਕ ਚੜ੍ਹਾਈ ਹੋਊਗੀ ਤੇ ਤੁਸੀਂ ਸਾਨੂੰ ਕਿਉਂ ਰਾਹ 'ਚ ਰੋਕਦੇ। ਅੱਜ ਸਾਰੀ ਦੁਨੀਆ ਕਹਿੰਦੀ ਆ ਵੀ ਸਾਰੇ ਇਤਿਹਾਸ ਵਿੱਚ ਇੰਨਾ ਨੁਕਸਾਨ ਸਾਰੇ ਦੁਸ਼ਮਣਾਂ ਨੇ ਰਲ ਕੇ ਸਿੱਖੀ ਦਾ ਨਹੀਂ ਕੀਤਾ ਜਿੰਨਾ ਇਹਨਾਂ ਨੇ ਇਕੱਲਿਆਂ ਨੇ ਕਰਤਾ। 2 ਦਸੰਬਰ ਨੂੰ ਇਹਨਾਂ ਦੇ ਖਿਲਾਫ ਇੰਨਾ ਫੈਸਲਾ ਆਇਆ ਕਿ ਇਹ ਤਾਂ ਯੋਗ ਹੀ ਨਹੀਂ ਹੈ। ਹੁਣ ਇਹਨਾਂ ਨੂੰ ਇਹ ਗੱਲ ਦੇ ਉੱਤੇ ਰਾਹ ਲੱਭਣ ਦੇ ਲਈ ਜਿਹੜੀਆਂ ਸਾਜ਼ਿਸ਼ਾਂ ਦੀ ਲੋੜ ਆ, ਉਹਦੇ ਵਿੱਚ ਇਹੀ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ। ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਮੈਂ ਅਸਤੀਫਾ ਤਾਂ ਨਹੀਂ ਦਿੰਦਾ, ਜੇਕਰ ਮੈਨੂੰ ਇਹਨਾਂ ਨੇ ਰੱਖਣਾ ਰੱਖ ਲੈਣ, ਮੈਨੂੰ ਕੱਢਣਾ ਕੱਢ ਲੈਣ। ਕਿਉਂਕਿ ਇਹ ਸਾਫ਼ ਦਿਖ ਰਿਹਾ ਕਿ ਹੁਣ 72 ਘੰਟਿਆਂ ਦਾ ਨੋਟਿਸ ਦੇ ਕੇ ਬੜੀ ਜਲਦੀ ਕੋਈ ਮੀਟਿੰਗ ਕਾਲ ਕਰਕੇ ਸ਼ਾਇਦ ਜਥੇਦਾਰ ਹਰਪ੍ਰੀਤ ਸਿੰਘ ਨੂੰ ਘਰ ਨੂੰ ਤੋਰ ਦੇਣ ਤੇ ਨਵਾਂ ਜਥੇਦਾਰ ਉਹ ਲਾਉਣ ਜਿਹੜਾ ਗਿਆਨੀ ਰਘਵੀਰ ਸਿੰਘ ਦੇ ਫਿਰ ਨਾਲ ਖੜ ਕੇ ਉਹ ਕਰਤੂਤਾਂ ਕਰੇ ਜਿਹੜੀਆਂ ਗਿਆਨੀ ਗੁਰਬਚਨ ਸਿੰਘ ਤੋਂ ਕਰਵਾਈਆਂ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਭਾਈ ਨਰਾਇਣ ਸਿੰਘ ਚੌੜੇ ਨੂੰ ਪੰਥ ਵਿੱਚੋਂ ਛੇਕੇ ਜਾਣ ਦਾ ਮਤਾ ਪਾਸ ਕੀਤਾ, ਉਹਦੇ ਮੁਤਲਕ ਆਪਦਾ ਪੱਖ ਰੱਖਿਆ ਤੇ ਅਕਾਲ ਤਖਤ ਸਾਹਿਬ ਨੂੰ, ਸਮੁੱਚੇ ਸਿੱਖ ਜਗਤ ਨੂੰ ਸਾਰੇ ਪੱਖ ਜਿਹੜੇ ਨੇ ਉਹ ਦੱਸ ਕੇ ਇਹ ਇੱਕ ਤਰੀਕੇ ਨਾਲ ਗੱਲ ਆਖੀ ਹੈ ਕਿ ਇਹ ਬਿਲਕੁਲ ਬੇਲੋੜਾ ਤੇ ਗਲਤ ਕੰਮ ਸੀਗਾ ਜਿਹੜਾ ਇਹ ਮਤਾ ਪਾਸ ਕੀਤਾ ਗਿਆ, ਔਰ ਇਹ ਤਰਕਹੀਣ ਮਤਾ, ਇਹਦਾ ਕੋਈ ਲੌਜਿਕ ਨਹੀਂ ਬਣਦਾ। ਤੇ ਉੱਥੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਾਫੀ ਤੱਤੀ ਸੁਰ ਦੇ ਵਿੱਚ ਗੱਲਾਂ ਬਾਤਾਂ ਕਰਕੇ ਇੱਕ ਵਾਰ ਖਾਲਸਾ ਪੰਥ ਦਾ ਜਿਹੜਾ ਪੱਖ ਆ, ਉਹ ਮੌਜੂਦਾ ਜਿਹੜਾ ਪ੍ਰਬੰਧ ਆ ਅਕਾਲ ਤਖਤ ਸਾਹਿਬ ਦਾ ਜਾਂ ਸ਼੍ਰੋਮਣੀ ਕਮੇਟੀ ਦਾ, ਉਹਦੇ ਤੇ ਕਰੋਪੜ ਦਾ ਕਰ ਦਿੱਤਾ ਹੈ। ਆਪਾਂ ਨੂੰ ਪਤਾ ਹੀ ਆ ਕਿ ਭਾਈ ਨਰਾਇਣ ਸਿੰਘ ਚੌੜਾ ਨੇ ਤਨਖਾਹ ਲੱਗੀ ਹੋਈ ਸੀ ਸੁਖਬੀਰ ਬਾਦਲ ਨੂੰ, ਉੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰਲੇ ਪਾਸੇ ਉਹਨੂੰ ਗੋਲੀ ਨਾਲ ਮਾਰਨ ਦਾ, ਸੋਧਾ ਲਾਉਣ ਦਾ ਕਦਮ ਚੱਕਿਆ ਸੀ, ਜਿਹਦੇ ਵਿੱਚ ਭਾਈ ਨਰਾਇਣ ਸਿੰਘ ਚੌੜਾ ਅਸਫਲ ਰਹੇ। ਉਪਰੰਤ ਉਹਨਾਂ ਦੀ ਗ੍ਰਿਫਤਾਰੀ ਹੋ ਗਈ। ਇਸ ਮੌਕੇ ਉਹਨਾਂ ਦੀ ਦਸਤਾਰ ਲਾਹੀ ਗਈ। ਉਪਰੰਤ ਜਿਹੜੇ ਬਾਦਲ ਕੇ ਆ, ਇਹਨਾਂ ਨੇ ਰਲ ਮਿਲ ਕੇ ਮਾਹੌਲ ਬਣਾਇਆ ਤੇ ਫਿਰ ਅਗਲਾ ਕੰਮ ਜਿਹੜਾ ਸੀ ਛੇਕੇ ਜਾਣ ਵਾਲਾ ਹੋਇਆ, ਜਿਹਦੇ ਵਿੱਚ ਅੱਜ ਇੱਕ ਤਰੀਕੇ ਨਾਲ ਵਾਰਨਿੰਗ ਵਾਂਗੂ ਗੱਲ ਜਿਹੜੀ ਆ ਉਹ ਹੋ ਗਈ ਹੈ। ਸਾਫ਼ ਜੀ ਗੱਲ ਆ ਵੀ ਜੇ ਇਹ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ ਇਹੋ ਜਿਹਾ ਕਦਮ ਚੱਕਿਆ ਤਾਂ ਹਾਲਾਤ ਜਿਹੜੇ ਨੇ ਪਹਿਲਾਂ ਹੀ ਕਾਫੀ ਹੱਥੋਂ ਨਿਕਲੇ ਹੋਏ ਨੇ ਸਾਡੇ ਪੰਥ ਦੇ, ਉਹ ਹੋਰ ਜ਼ਿਆਦਾ ਵਿਗੜ ਸਕਦੇ ਆ। ਖੈਰ, ਆਪਾਂ ਅਗਲੀ ਗੱਲ ਵੱਲ ਆਉਂਦੇ ਹਾਂ। ਗੱਲ ਇਹ ਹੈ ਕਿ
ਸਾਡੇ ਪੰਥ ਦੇ ਵਿੱਚ ਬਹੁਤ ਵੱਡੇ ਹਿੱਸੇ ਨੂੰ ਭਾਈ ਨਰੈਣ ਸਿੰਘ ਚੌੜਾ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਜਿਹੜੀ ਸਚਾਈ ਆ, ਜਿਹੜੀ ਹਕੀਕਤ ਆ, ਉਹ ਕੁਝ ਹੋਰ ਦੱਸ ਰਹੀ ਹੈ। ਸਮਾਂ ਕੋਈ ਬਹੁਤਾ ਦੂਰ ਨਹੀਂ, ਬੜੀ ਜਲਦੀ ਹਰੇਕ ਸਿੱਖ ਜਿਹੜਾ ਭਾਈ ਨਰੈਣ ਸਿੰਘ ਚੌੜੇ ਨੂੰ ਗਲਤ ਮੰਨਦਾ ਹੈ, ਉਹ ਆਪੇ ਕਹਿਣ ਲੱਗ ਜੂਗਾ ਕਿ ਭਾਈ ਨਰੈਣ ਸਿੰਘ ਚੌੜਾ ਤਾਂ ਬਹੁਤ ਲਿਹਾਜ਼ ਕਰ ਗਿਆ, ਇਹ ਤਾਂ ਉਦੋਂ ਵੀ ਜ਼ਿਆਦਾ ਮਾੜੀ ਇਹਨਾਂ ਨਾਲ ਹੋਣੀ ਚਾਹੀਦੀ ਆ ਜਿਹੜੇ ਬੰਦਿਆਂ ਨੇ ਖਾਲਸਾ ਪੰਥ ਦੀ ਪਿੱਠ 'ਚ ਛੁਰਾ ਮਾਰਿਆ। ਖੈਰ, ਆਓ ਆਪਾਂ ਅੱਗੇ ਚਰਚਾ ਕਰਦੇ ਹਾਂ। ਸਾਡੇ ਪੰਥ ਦੇ ਵੱਡੇ ਹਿੱਸੇ ਨੂੰ ਤਾਂ ਉਸ ਦਿਨ ਜਿਹੜਾ ਉੱਥੇ ਫੈਸਲਾ ਹੋਇਆ ਉਹਦੇ ਉੱਤੇ ਇਹੀ ਆ ਵੀ ਚਲੋ ਜਿੰਨਾ ਕਿ ਜਥੇਦਾਰ ਕਰ ਸਕਦੇ ਸੀ ਬਹੁਤ ਵਧੀਆ ਹੋ ਗਿਆ, ਪਰ ਬਾਦਲ ਦਲ ਵਾਲਿਆਂ ਨੂੰ ਇਹ ਚੀਜ਼ ਮਨਜ਼ੂਰ ਨਹੀਂ। ਉਹ ਇਹਦੇ ਤੋਂ ਇਸ ਤਰੀਕੇ ਨਾਲ ਨਿਕਲਣ ਦੀ ਵਿਉਂਤ ਬਣਾ ਰਹੇ ਆ ਵੀ ਸਾਨੂੰ ਦੋਸ਼ ਵੀ ਨਾ ਲੱਗੇ, ਸਾਨੂੰ ਕੋਈ ਇਹ ਵੀ ਨਾ ਕਵੇ ਕਿ ਤੁਸੀਂ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਹਾਲਾਤ ਇਹੋ ਜਿਹੇ ਬਣ ਜਾਣ ਕਿ ਸਾਡਾ ਬਚਾਅ ਹੋ ਜੇ ਤੇ ਸਾਨੂੰ ਜਿਹੜਾ ਕੁਝ ਕਿਹਾ ਗਿਆ ਕਿ ਜੀ ਤੁਸੀਂ ਤਾਂ ਅਯੋਗ ਹੋ ਸਿੱਖਾਂ ਦੀ ਰਾਜਸੀ ਖੇਤਰ 'ਚ ਅਗਵਾਈ ਕਰਨ ਦੇ, ਤੇ ਫਖਰੇ ਕੌਮ ਵਾਪਸ ਲੈਣ ਵਾਲੀ ਗੱਲ ਜਾਂ ਨਵੀਂ ਭਰਤੀ ਵਾਲੀ ਗੱਲ, ਇਹ ਸਾਰੀਆਂ ਚੀਜ਼ਾਂ ਘੱਟੇ ਕੌਡੀਆਂ ਰੋਲ ਜਾਣ ਤੇ ਅਸੀਂ ਰੋਲ ਦਈਏ। ਇਹ ਵਿਉਂਤਬੰਦੀ ਜਿਹੜੀ ਆ ਇਹਦੇ ਹਿਸਾਬ ਨਾਲ ਪੱਤੇ ਬੜੇ ਖੂਬਸੂਰਤੀ ਨਾਲ ਖੇਡੇ ਜਾ ਰਹੇ ਨੇ। ਹੁਣ ਗੱਲ ਇਹ ਆ ਕਿ ਜਦੋਂ ਇਹ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਇੱਕ ਕਮੇਟੀ ਅਨਾਉਂਸ ਕੀਤੀ ਗਈ ਜਿਨ੍ਹਾਂ ਨੇ ਨਵੀਂ ਭਰਤੀ ਕਰਨੀ ਹੈ, ਕਿਉਂਕਿ ਪਹਿਲਾਂ ਵਾਲਿਆਂ ਦਾ ਤਾਂ ਭੋਗ ਪਾ ਦਿੱਤਾ, ਉਹਦੇ ਵਿੱਚ ਇੱਕ ਬੀਬੀ ਸਤਵੰਤ ਕੌਰ ਦਾ ਜ਼ਿਕਰ ਆਇਆ ਸੀ। ਬੀਬੀ ਸਤਵੰਤ ਕੌਰ ਅਮਰ ਸ਼ਹੀਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ, ਉਹਨਾਂ ਦੀ ਸਪੁੱਤਰੀ ਹੈ। ਤੇ ਇਹ ਬੀਬੀ ਸਤਵੰਤ ਕੌਰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਪੋਤਰੀ ਆ। ਖਾਲਸਾ ਪੰਥ ਨੂੰ ਸਮਰਪਿਤ ਪਰਿਵਾਰ ਹੈ ਤੇ ਇਸ ਬੀਬੀ ਨੂੰ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਚੰਗੀ ਜਿਹੜੀ ਆ ਪੋਸਟ ਉਹ ਮਿਲੀ ਹੋਈ ਆ ਤੇ ਉਸ ਅਹੁਦੇ ਨਾਲ ਉਹ ਪੂਰਾ ਨਿਆਂ ਵੀ ਕਰ ਰਹੇ ਨੇ। ਆਪਾਂ ਕੱਲ ਵੀ ਗੱਲ ਕੀਤੀ ਸੀ ਤੇ ਜਦੋਂ 3 ਤਰੀਕ ਨੂੰ ਭਾਈ ਨਰੈਣ ਸਿੰਘ ਚੌੜਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੀ, ਉਹ ਕਿਤੇ ਇਸ ਬੀਬੀ ਨੂੰ ਵੀ ਮਿਲਣ ਚਲਾ ਗਿਆ ਤੇ ਉਹਦੀ ਇਹ ਜਦੋਂ CCTV ਰਿਕਾਰਡਿੰਗ ਸਾਹਮਣੇ ਆਈ ਤਾਂ ਪੁਲਿਸ ਨੇ ਭਾਈ ਨਰੈਣ ਸਿੰਘ ਚੌੜੇ ਨੂੰ ਵੀ ਪੁੱਛਿਆ ਤੇ ਉਸ ਦੇ ਮੁਤਲਕ ਬੀਬੀ ਸਤਵੰਤ ਕੌਰ ਨੂੰ ਵੀ ਸੰਮਣ ਕਰਕੇ ਉਹਨਾਂ ਦੇ ਬਿਆਨ ਲੈ, ਜਿੱਥੇ ਉਹਨਾਂ ਨੇ ਦੱਸ ਦਿੱਤਾ ਕਿ ਮੇਰੇ ਕੋਲ ਤਾਂ ਉਹ ਜਿਹੜੀ ਮੇਰੀ ਡਾਇਰੈਕਟਰ ਐਜੂਕੇਸ਼ਨ ਦੇ ਤੌਰ ਤੇ ਪ੍ਰਮੋਸ਼ਨ ਹੋਈ ਆ, ਉਹ ਵਧਾਈ ਦੇਣ ਲਈ ਮੇਰੇ ਕੋਲੇ ਆਏ ਸੀ। ਪੁਲਿਸ ਨੇ ਆਪਦੀ ਜਿਹੜੀ ਪੁੱਛ ਪੜਤਾਲ ਮੁਕੰਮਲ ਕਰਕੇ ਤਸੱਲੀ ਜ਼ਾਹਿਰ ਕਰਦਿਆਂ ਹੋਇਆਂ ਬੀਬੀ ਸਤਵੰਤ ਕੌਰ ਨੂੰ ਘਰ ਤੋਰ ਦਿੱਤਾ, ਫਾਰਗ ਕਰ ਦਿੱਤਾ। ਪਰ ਇਹ ਗੱਲ ਜਿੱਥੇ ਖਾਲਸਾ ਪੰਥ ਨੂੰ ਬੜੀ ਬੁਰੀ ਲੱਗੀ ਕਿ ਬੀਬੀ ਸਤਵੰਤ ਕੌਰ ਨੂੰ ਕਿਉਂ ਸੱਦਿਆ, ਇਹਦੇ ਉੱਤੇ ਖਾਲਸਾ ਪੰਥ ਦਾ ਇਤਰਾਜ਼, ਖਾਸ ਤੌਰ ਤੇ ਸਿੱਖ ਨੌਜਵਾਨਾਂ ਦਾ ਇਤਰਾਜ਼ ਕਾਫੀ ਜ਼ਿਆਦਾ ਸੀਗਾ। ਪਰ ਅਜੇ ਜਿਵੇਂ ਕਹਿੰਦੇ ਹੁੰਦੇ ਆ ਵੀ ਕੱਚਾ ਕੰਮ ਰਹਿ ਗਿਆ ਹੋਵੇ, ਜਿਵੇਂ ਬਾਦਲ ਦਲ ਵਾਲਿਆਂ ਨੇ ਨਵਾਂ ਹੀ ਸੱਪ ਕੱਢਤਾ। ਰਾਤ PTC ਚੈਨਲ ਜਿਹੜਾ ਬਾਦਲਕਿਆਂ ਦਾ ਚੈਨਲ ਆ, ਉਹਦੇ ਉੱਤੇ ਮਹੇਸ਼ ਇੰਦਰ ਸਿੰਘ ਗਰੇਵਾਲ ਤੇ 1-2 ਹੋਰ ਬੁਲਾਰਿਆਂ ਨੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਇਉਂ ਜ਼ਾਹਰ ਕੀਤਾ ਬਾਦਲ ਦਲ ਦੇ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ, ਜਿਹਦਾ ਭਾਵ ਇਹ ਨਿਕਲਦਾ ਵੀ ਬਾਦਲ ਦਲ ਦੇ ਖਿਆਲਾਂ ਅਨੁਸਾਰ ਇਹ ਜਿਹੜਾ ਕਿਹਾ ਗਿਆ ਕਿ ਉਹ ਤਾਂ ਉੱਥੇ ਵਧਾਈ ਦੇਣ ਆਇਆ ਸੀ ਭਾਈ ਨਰੈਣ ਸਿੰਘ ਚੌੜਾ, ਇਹ ਕਹਿੰਦੇ ਨਹੀਂ ਜੀ, ਬੀਬੀ ਸਤਵੰਤ ਕੌਰ ਤਾਂ ਉਸ ਸਾਜ਼ਿਸ਼ ਵਿੱਚ ਸ਼ਾਮਲ ਹੈ ਜਿਹੜੀ ਸਾਜ਼ਿਸ਼ ਦਾ ਕੇਂਦਰੀ ਧੁਰਾ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਵਾਲਾ। ਹੁਣ ਹੈਰਾਨੀ ਦੀ ਗੱਲ ਨਹੀਂ, ਇਹ ਅਫਸੋਸ ਦੀ ਗੱਲ ਨਹੀਂ, ਇਹ ਸ਼ਰਮ ਦੀ ਗੱਲ ਹੈ ਕਿ ਜੇਕਰ ਕਿਸੇ ਸਿੱਖ ਬੱਚੀ ਨਾਲ, ਸਿੱਖ ਬੀਬੀ ਨਾਲ, ਕਿਸੇ ਨਾਲ ਵੀ ਕਿਸੇ ਕੇਸ ਵਿੱਚ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੋਵੇ ਤਾਂ ਸਾਡੀਆਂ ਸਿੱਖ ਸੰਸਥਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਦੀ ਹਾਮੀ ਭਰੀਏ, ਭਾਈ ਕਿਉਂ ਇਹਨਾਂ ਨੂੰ ਪਰੇਸ਼ਾਨ ਕਰਦੇ ਹੋ। ਇੱਥੇ ਜਿਹੜੀ ਪੁਲਿਸ ਵਾ ਉਹਨੇ ਤਾਂ ਆਪਦਾ ਜਿਹੜਾ ਚਲੋ ਪੁੱਛ ਪੜਤਾਲ ਕਰਕੇ ਉਹਨਾਂ ਨੂੰ ਫਾਰਗ ਕਰਤਾ, ਪਰ ਬਾਦਲ ਦਲੀਆਂ ਨੂੰ ਇੱਕ ਨਵਾਂ ਹੀ ਇਸ ਤਰੀਕੇ ਦਾ ਸ਼ਗੂਫਾ ਛੱਡਿਆ ਜਿਹੜਾ ਕਿ ਜੀ ਉਹ ਤਾਂ ਭਾਈ ਨਰੈਣ ਸਿੰਘ ਚੌੜੇ ਨਾਲ ਸਾਜ਼ਿਸ਼ ਵਿੱਚ ਸ਼ਾਮਲ ਹੈ। ਕਿਉਂਕਿ ਜੀ ਉਹ ਦਮਦਮੀ ਟਕਸਾਲ ਨਾਲ ਆ, ਕਿਉਂ ਜੀ ਉਹ ਪਰਿਵਾਰ ਜਿਹੜਾ ਹੈਗਾ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਰਿਵਾਰ ਆ ਤੇ ਉਹ ਭਾਈ ਅਮਰੀਕ ਸਿੰਘ ਦੀ ਬੇਟੀ ਆ। ਕੁੱਲ ਮਿਲਾ ਕੇ ਬੀਬੀ ਸਤਵੰਤ ਕੌਰ ਨੂੰ ਟਾਰਗੇਟ ਕਰਕੇ
ਬਾਦਲ ਦਲ ਦੇ ਲੀਡਰਾਂ ਵੱਲੋਂ ਜੋ ਕੁਝ ਕਿਹਾ ਗਿਆ ਉਹ ਬਹੁਤ ਹੀ ਜ਼ਿਆਦਾ ਦੁੱਖ ਦੇਣ ਵਾਲੀ ਗੱਲ ਹੈ। ਹੁਣ ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹਨਾਂ ਪਰਿਵਾਰਾਂ ਨੇ ਕਿੰਨਾ ਬੀਤੇ ਦੌਰ ਵਿੱਚ ਕਸ਼ਟ ਝੱਲਿਆ। ਸਿੱਖ ਸੰਘਰਸ਼ ਵਿੱਚ ਬੇਸ਼ੁਮਾਰ ਪਰਿਵਾਰਾਂ ਨੇ ਭਾਰਤੀ ਹਕੂਮਤ ਦੀ ਦਹਿਸ਼ਤਗਰਦੀ ਦਾ ਜਿਹੜਾ ਜ਼ਫਰ ਆ ਉਹ ਜ਼ਬਰ ਝੱਲਿਆ ਪਿੰਡੇ ਤੇ ਇਹ ਪਰਿਵਾਰ ਤਾਂ ਮੋਢੀ ਪਰਿਵਾਰ ਸੀ। ਇਹਨਾਂ ਨਾਲ ਜੋ ਵਾਪਰੀ ਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ। ਤੇ ਜੇ ਅੱਜ ਸ਼੍ਰੋਮਣੀ ਕਮੇਟੀ ਨੇ ਇਸ ਪਰਿਵਾਰ ਦੀ ਇਸ ਬੱਚੀ ਨੂੰ ਇਹ ਨੌਕਰੀ ਦੇਤੀ ਤਾਂ ਇਹਦੇ ਬਾਅਦ ਵਿੱਚ ਇਹ ਸੋਚੀ ਜਾਣਾ ਕਿ ਇਹ ਤਾਂ ਜੀ ਸਾਡੇ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀਆਂ ਪਲੈਨਿੰਗਾਂ 'ਚ ਹੋਣਗੇ, ਇਹ ਬੜੀ ਬੇਹੂਦਗੀ ਭਰੀ ਗੱਲ ਹੈ। ਭਾਈ ਨਰੈਣ ਸਿੰਘ ਚੌੜਾ ਨੇ ਕੀ ਕੀਤਾ, ਕਿਵੇਂ ਕੀਤਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਉਹਨੇ ਅੱਜ ਜਦੋਂ ਸਾਰੇ ਸਿੰਘ ਦਰਬਾਰ ਸਾਹਿਬ ਕੰਪਲੈਕਸ ਵਿੱਚ ਇਕੱਠੇ ਹੋਏ ਨੇ, ਉੱਥੇ ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਨੇ ਐਲਾਨੀਆ ਤੌਰ ਤੇ ਕਿਹਾ ਕਿ ਮੈਂ ਭਾਈ ਨਰੈਣ ਸਿੰਘ ਚੌੜਾ ਨੂੰ ਮਿਲਿਆ ਹੈ। ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿਹੜੇ ਖਾਲਸਾ ਪੰਥ ਦੇ ਮੇਰੇ ਬਾਰੇ ਇਤਰਾਜ਼ ਨੇ, ਮੇਰੇ ਐਕਸ਼ਨ ਬਾਰੇ ਜਿਨ੍ਹਾਂ ਨੂੰ ਕੋਈ ਸ਼ੰਕੇ ਖਦਸ਼ੇ ਸਵਾਲ ਨੇ, ਉਹ ਸਾਰੇ ਸਵਾਲਾਂ ਦੇ ਜਵਾਬ ਮੈਂ ਲਾਜ਼ਮੀ ਲਿਖਤੀ ਤੌਰ ਤੇ ਜਲਦੀ ਹੀ ਪੰਥ ਨੂੰ ਦੇਵਾਂਗਾ। ਇਹ ਸ਼ੰਕੇ ਜਾਂ ਖਦਸ਼ੇ ਕਿਹੜੇ ਨੇ ਉਹ ਆਪਾਂ ਨੂੰ ਪਤਾ ਹੀ ਆ, ਕਿਉਂਕਿ ਬਹੁਤ ਸਾਰੇ ਭੈਣ ਭਰਾ ਜਾਂ ਸਿੱਖ ਸੰਗਤ ਦਾ ਇਹ ਇਤਰਾਜ਼ ਹੈ ਕਿ ਜੀ ਉਹ ਦਰਬਾਰ ਸਾਹਿਬ ਦੇ ਬਾਹਰ ਜਦੋਂ ਤਨਖਾਹ ਭੁਗਤ ਰਿਹਾ ਸੀ ਉੱਥੇ ਗੋਲੀ ਮਾਰਨੀ ਗਲਤ ਹੈ। ਇਵੇਂ ਹੀ ਕਈਆਂ ਦਾ ਇਤਰਾਜ਼ ਆ ਕਿ ਗੋਲੀ ਮਾਰਨੀ ਹੀ ਗਲਤ ਆ। ਤੀਜਾ ਇਹ ਹੈਗਾ ਬਈ ਉਹ ਦਰਬਾਰ ਸਾਹਿਬ ਦੀ ਜਿਹੜੀ ਬਾਹਰਲੀ ਕੰਧ ਆ ਜਾਂ ਉਹਦੀ ਡਿਊੜੀ ਆ ਉਹਦੇ ਵਿੱਚ ਗੋਲੀ ਵੱਜੀ ਆ। ਚੌਥਾ ਇਹ ਵੀ ਹੈਗਾ ਕਿ ਜਦੋਂ ਉਹਨੂੰ ਅਕਾਲ ਤਖਤ ਸਾਹਿਬ ਨੇ ਜੋ ਤਨਖਾਹ ਲਾਤੀ ਆ, ਜੇ ਉਹਦੇ ਚ ਕੋਈ ਉਹ ਕਤਾਹੀ ਕਰਦੇ ਆਪਾਂ ਹੋਰ ਗੱਲ ਕਹਿਣ ਜੋਗੇ ਹੁੰਦੇ, ਤੁਸੀਂ ਤਾਂ ਪਹਿਲਾਂ ਹੀ ਫੱਟੇ ਚੱਕਤੇ। ਇਹੋ ਜਿਹਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਭਾਈ ਨਰੈਣ ਸਿੰਘ ਚੌੜਾ ਆਪਦਾ ਪੱਖ ਖਾਲਸਾ ਪੰਥ ਦੇਣ ਤੋਂ ਭੱਜਦਾ ਨਹੀਂ, ਉਲਟਾ ਉਹ ਸਟੈਂਡ ਲੈ ਕੇ ਕਹਿੰਦਾ ਕਿ ਮੈਂ ਜੋ ਕੀਤਾ ਮੈਂ ਉਹਦੇ ਬਾਰੇ ਖਾਲਸਾ ਪੰਥ ਨੂੰ ਜਵਾਬ ਦੇ ਰਹੀ ਹਾਂ। ਉਲਟਾ ਉਹਨੇ ਤਾਂ ਇੱਕ ਤਰੀਕੇ ਨਾਲ ਇਉਂ ਕਹਿਣਾ ਸ਼ੁਰੂ ਕੀਤਾ ਹੋਇਆ ਕਿ ਮੈਨੂੰ ਇਸ ਗੱਲ ਦਾ ਅਫਸੋਸ ਜਾਂ ਦੁੱਖ ਬੜਾ ਕਿ ਮੇਰਾ ਕੰਮ ਜਿਹੜਾ ਨੇਪਰੇ ਨਹੀਂ ਚੜਿਆ। ਮੈਂ ਤਾਂ ਘਰੋਂ ਇਹ ਸੱਚੇ ਪਾਤਸ਼ਾਹ ਨੂੰ ਧਿਆ ਕੇ ਮਤਲਬ ਮਨੋਂ ਆਇਆ ਸੀ ਕਿ ਮੈਂ ਤਾਂ ਹੁਣ ਪੰਥ ਦੇ ਲੇਖੇ ਲੱਗਣਾ ਤੇ ਇਸ ਸੁਖਬੀਰ ਸਿੰਘ ਬਾਦਲ ਤੋਂ ਕੌਮ ਦਾ ਖਹਿੜਾ ਛਡਾਉਣਾ, ਹੋਰ ਤਾਂ ਕੋਈ ਤਰੀਕਾ ਹੈ ਨਹੀਂ। ਖੈਰ ਇਹ ਗੱਲ ਮੈਂ ਇਸ ਕਰਕੇ ਕੀਤੀ ਆ ਕਿ ਭਾਈ ਨਰੈਣ ਸਿੰਘ ਚੌੜਾ ਨੇ ਜੋ ਕੀਤਾ ਆਪਦੇ ਸਿਰ ਤੇ ਕੀਤਾ। ਉਹਨੂੰ ਕਹਿਣਾ ਕਿ ਉਹ ਫਲਾਨੇ ਦਾ ਏਜੰਟ ਆ, ਧਮਕਾਨੇ ਦਾ ਏਜੰਟ ਆ, ਅੱਜ ਸਿੱਖ ਜਥੇਬੰਦੀਆਂ ਨੇ ਵੀ ਕਿਹਾ ਵੀ ਉਹ ਗੁਰੂ ਦਾ ਏਜੰਟ ਆ ਤੇ ਉਹਦੇ ਐਕਸ਼ਨ ਦੇ ਨਾਲ ਜਿਹੜੇ ਸਾਡੇ ਇਤਰਾਜ਼ ਨੇ ਉਹ ਜਵਾਬਦੇਹੀ ਮੰਨਦਾ ਆਪਦੀ। ਤੇ ਇਸ ਤੋਂ ਅੱਗੇ ਗੱਲ ਆ ਜਿਹੜੀ ਉਹ ਇਹ ਆ ਕਿ ਜਦੋਂ ਭਾਈ ਨਰੈਣ ਸਿੰਘ ਚੌੜਾ ਸਾਰੇ ਪੱਖ ਆਪ ਰੱਖਣ ਨੂੰ ਤਿਆਰ ਬੈਠਾ ਤਾਂ ਆ ਜਿਹੜੇ ਬਾਦਲ ਦਲੀਆਂ ਨੂੰ ਨਵਾਂ ਬੁਖਾਰ ਚੜਿਆ ਹੋਇਆ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਬਾਦਲ ਦਲ ਵਾਲੇ ਸੋਚਦੇ ਆ ਕਿ ਕਿਸੇ ਤਰੀਕੇ ਨਾਲ ਆਪਾਂ 7 ਮੈਂਬਰੀ ਕਮੇਟੀ ਦੇ ਵਿੱਚੋਂ ਅੱਡ-ਅੱਡ ਤਰੀਕਿਆਂ ਨਾਲ ਇਹਨਾਂ ਬੰਦਿਆਂ ਨੂੰ ਤੋੜੀਏ। ਬੀਬੀ ਸਤਵੰਤ ਕੌਰ ਦੇ ਖਿਲਾਫ ਮਾਹੌਲ ਸਿਰਜਣ ਦਾ ਮਤਲਬ ਇੰਨਾ ਕੀ ਆ ਕਿ ਬੀਬੀ ਖੁਦ ਹੀ ਕਹਿ ਦੇਵੇ ਕਿ ਜੀ ਮੈਂ ਨਹੀਂ ਇਸ ਸਰਗਰਮੀ ਦਾ ਹਿੱਸਾ ਬਣਨਾ ਚਾਹੁੰਦੀ। ਇਵੇਂ ਹੀ ਬਾਕੀਆਂ ਤੋਂ ਕਹਾਰੀਏ ਤੇ ਅਖੀਰ ਅਕਾਲ ਤਖਤ ਦੇ ਜਥੇਦਾਰ ਕੋਲੇ ਲੈ ਕੇ ਲੈਟਰ ਚਲੇ ਜਾਈਏ ਕਿ ਜਿਹੜੀ ਤੁਸੀਂ ਜੀ 7 ਮੈਂਬਰੀ ਕਮੇਟੀ ਐਲਾਨੀ ਹੈ ਉਹਦੇ ਮੈਂਬਰ ਹੀ ਨਹੀਂ ਕੰਮ ਕਰਕੇ ਰਾਜੀ ਤੇ ਅਸੀਂ ਕੀ ਕਰੀਏ, ਆਪ ਸੱਚੇ ਹੋ ਜਾਾਂਗੇ ਤੇ ਸਾਡਾ ਜਿਹੜਾ ਪੱਖ ਆ ਉਹ ਬਚ ਜਾਊ। ਇਵੇਂ ਹੀ ਜਿਹੜਾ ਹੋਰ ਫੈਸਲੇ ਨੇ ਉਹਨਾਂ ਦੇ ਬਾਰੇ ਕੰਮ ਚੱਲ ਰਿਹਾ ਬਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਇੰਨਾ ਕੁ ਬਦਨਾਮ ਤੇ ਇੰਨਾ ਕੁ ਤੰਗ ਕਰੋ ਵੀ ਉਹ ਆਪੇ ਅਸਤੀਫਾ ਜਿਹੜਾ ਹੈਗਾ ਉਹ ਦੇ ਜਾਣ ਤਾਂ ਕਿ ਆਪਾਂ ਕਹੀਏ ਕਿ ਗਿਆਨੀ ਰਘਵੀਰ ਸਿੰਘ ਜੀ ਦੇਖੋ ਇਹ ਫੈਸਲੇ ਤਾਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਭਾਵ ਹੇਠ ਕੀਤੇ ਸੀ, ਤਾਂ ਇਹ ਫੈਸਲੇ ਕਰਨ ਵਾਲਾ ਹੀ ਨਹੀਂ ਜਦੋਂ ਰਿਹਾ ਉਹ ਤਾਂ ਆਪ ਹੀ ਅਸਤੀਫਾ ਦੇ ਗਿਆ ਤੇ ਫਿਰ ਤੁਸੀਂ ਇਹਨਾਂ ਫੈਸਲਿਆਂ ਦੇ ਉੱਤੇ ਪੁਨਰ ਵਿਚਾਰ ਕਰ ਲਓ। ਤਾਂ ਇਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਹੋਇਆ, ਮੈਂ ਹੈਰਾਨ ਆ ਇਸ ਗੱਲ ਤੇ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਦੇ ਕਰਕੇ ਖਾਲਸਾ ਪੰਥ ਦੇ ਮਨਾਂ ਵਿੱਚ ਬਹੁਤ ਰੋਸ ਵਧਿਆ, ਚੱਬੇ ਵਿੱਚ ਇਕੱਠ ਹੋਇਆ, ਜਿੰਨੀ ਸਿੱਖ ਸੰਗਤ ਬਾਦਲਕਿਆਂ ਤੋਂ ਗਿਆਨੀ ਗੁਰਬਚਨ ਸਿੰਘ ਤੋਂ ਨਾਰਾਜ਼ ਸੀ
उन्होंने कदे इन्नी बेहूदगी कदे इन्नी बदसलूकी बदकलामी नहीं की जिन्नी 2 दसंबर तो बाद ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੋ ਰਹੀ ਹੈ। ਇਹ ਕੌਣ ਕਰ ਰਿਹਾ? ਸਾਫ਼ ਗੱਲ ਆ ਕਿ 2 ਦਸੰਬਰ ਨੂੰ ਜਿਨ੍ਹਾਂ ਨੂੰ ਤਕਲੀਫ ਹੋਈ ਆ ਉਹ ਧਿਰ ਕਰ ਰਹੀ ਹੈ। ਤੀਜੀ ਗੱਲ ਇਹ ਹੈ ਕਿ ਬਾਦਲ ਦਲ ਦੇ ਇੱਕ ਵੀ ਲੀਡਰ ਨੇ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਬੁੱਲ ਤੋਂ ਬੁੱਲ ਨਹੀਂ ਚੱਕੇ। ਜਿਵੇਂ ਮੈਂ ਪਹਿਲਾਂ ਕਹਿੰਦਾ ਰਿਹਾ ਕਿ ਡੇਰਾ ਸਰਸਾ ਦੇ ਮਸਲੇ ਉੱਤੇ ਸਾਰੇ ਬਾਦਲ ਦਲ ਨੇ ਬਿਲਕੁਲ, ਚਾਹੇ ਉਹ ਸਾਰੇ ਦੋਸ਼ੀਆਂ ਉਮਰ ਕੈਦਾਂ ਹੋ ਰਹੀਆਂ ਬਲਾਤਕਾਰਾਂ ਤੇ ਕਤਲਾਂ ਦੇ ਵਿੱਚ, ਚਾਹੇ ਕੁਝ ਹੋਰ ਆ, ਇਹਨਾਂ ਨੇ ਪਿਓ ਦੇ ਪੁੱਤਾਂ ਨੇ ਬਸ ਬੁੱਲ ਤੇ ਬੁੱਲ ਨਹੀਂ ਚੱਕਿਆ, ਇਹ ਉਵੇਂ ਬੈਠੇ। ਅੱਜ ਵੀ ਸਾਰੀ ਪਾਰਟੀ ਬਾਅਦ ਚ ਆ ਕੇ ਕਹਿ ਦਿੰਦੇ ਆ ਜੀ ਸਾਡੀ ਬੜੀ ਗਲਤੀ ਆ, ਅਸੀਂ ਉਦੋਂ ਬੋਲੇ ਨਹੀਂ। ਤੇ ਅੱਜ ਤੁਹਾਡੀ ਲੋੜ ਆ, ਇੱਕ ਉਹਦਾ ਨਾਵਲ ਸੀਗਾ ਜਸਵੰਤ ਸਿੰਘ ਕੰਵਲ ਦਾ, ਐਨਿਆਂ ਚੋਂ ਉੱਠੋ ਸੂਰਮਾ। ਅੱਜ ਬਾਦਲ ਦਲ ਦੇ ਸਾਹਮਣੇ ਇੱਕ ਵੰਗਾਰ ਆ, ਇੱਕ ਲਲਕਾਰ ਆ ਕਿ ਇਸ ਵੇਲੇ ਦੋਸ਼ ਲੱਗ ਰਿਹਾ ਤੁਹਾਡੇ ਉੱਤੇ ਕਿ ਜਿਹੜੀ ਟਰੋਲਿੰਗ ਆਰਮੀ ਦੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਤੰਗ ਕੀਤਾ ਜਾ ਰਿਹਾ, ਇਵੇਂ ਹੀ ਹੁਣ ਬੀਬੀ ਸਤਵੰਤ ਕੌਰ ਦੇ ਦੁਆਲੇ ਹੋਇਆ ਜਾ ਰਿਹਾ। ਇਹ ਜਿਹੜੇ ਲੋਕ ਸਿੱਧੇ ਤੌਰ ਤੇ 2 ਦਸੰਬਰ ਦੇ ਫੈਸਲਿਆਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਟਰੋਲਿੰਗ ਕਰਕੇ ਅਸਲ ਵਿੱਚ ਤਾਂ ਇਹੀ ਹੈ ਨਾ ਕਿ ਇਹਨਾਂ ਨੂੰ ਉਹਨਾਂ ਫੈਸਲਿਆਂ ਤੋਂ ਤੋੜਨਾ, ਕਿ ਬੀਬੀ ਸਤਵੰਤ ਕੌਰ ਕਹਿ ਦੇਵੇ ਕਿ ਮੈਂ ਤਾਂ ਜੀ ਇਸ ਫੈਸਲੇ ਦੇ ਕਰਕੇ ਮੈਂ ਨਹੀਂ ਇਸ ਮੀਟਿੰਗ 'ਚ ਬਹਿੰਦੀ, ਇਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਕਹਵੇ। ਪਰ ਅੱਜ ਜਿਹੜਾ ਤੁਹਾਨੂੰ ਪਰਖ ਦੀ ਘੜੀ ਆ ਬਾਦਲ ਦਲ ਲਈ ਕਿ ਕੋਈ ਤਾਂ ਨਿੱਤਰੋ ਜਿਹੜਾ ਕਵੇ ਕਿ ਯਾਰ ਇਹ ਮਾੜਾ ਹੋ ਰਿਹਾ, ਆਖਰ ਨੂੰ ਤਾਕਤਾਂ ਦੇ ਜਥੇਦਾਰ ਆ। ਜੇ ਤਾਕਤਾਂ ਦੇ ਜਥੇਦਾਰਾਂ ਦੀ ਇੰਨੀ ਕਰਤਾਰ ਕੁਸ਼ੀ, ਇੰਨਾ ਭੰਡੀ ਪ੍ਰਚਾਰ ਸਿੱਖਾਂ ਨੇ ਖੁਦ ਕਰਨਾ ਤੇ ਬਾਕੀ ਸਿੱਖਾਂ ਨੇ ਖਾਮੋਸ਼ੀ ਨਾਲ ਤਮਾਸ਼ਾ ਦੇਖਣਾ, ਇਹ ਤੇ 2 ਨੁਕਤੇ ਨੇ। ਇੱਕ ਤਾਂ ਇਹ ਕਿ ਭਾਈ ਫਿਰ ਆਪਾਂ ਜਿਹੜੇ ਗੈਰ ਸਿੱਖ, ਐਂਟੀ ਪੰਥਕ, ਕਾਮਰੇਡ, ਨਾਸਤਕ, ਜਦੋਂ ਉਹ ਸਾਡੇ ਜਥੇਦਾਰ ਸਹਿਬਾਨ ਦੇ ਖਿਲਾਫ ਜਾਂ ਹੋਰ ਚੀਜ਼ਾਂ ਦੇ ਖਿਲਾਫ ਬੋਲਣਗੇ, ਉਦੋਂ ਫਿਰ ਆਪਾਂ ਕਿਹੜੇ ਮੂੰਹ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਜਦੋਂ ਆਪਾਂ ਹੀ ਨਹੀਂ ਕੋਈ ਕਸਰ ਛੱਡ ਰਹੇ। ਜਿਹੜੇ ਲੋਕ ਬੋਲ ਰਹੇ ਨੇ ਖਿਲਾਫ ਤੇ ਜਿਹੜੇ ਖਾਮੋਸ਼ ਰਹਿ ਕੇ ਇਸ ਗੰਦੇ ਵਰਤਾਰੇ ਨੂੰ ਹਮਾਇਤ ਦੇ ਰਹੇ ਨੇ, ਦੋਨੇ ਹੀ ਬਰਾਬਰ ਦੇ ਦੋਸ਼ੀ ਨੇ। ਦੂਜਾ ਜਿਹੜਾ ਪੱਖ ਆ ਉਹ ਇਹ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਉਲਟ ਇਹ ਸਾਰਾ ਕੁਝ ਚੱਲ ਰਿਹਾ ਤਾਂ ਦੂਰ ਦੂਰ ਤੱਕ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾ ਰਿਹਾ ਕਿ ਤਾਕਤਾਂ ਦੇ ਜਥੇਦਾਰਾਂ ਦੇ ਖਿਲਾਫ ਜੇਕਰ ਆਹ ਕੁਝ ਹੋ ਸਕਦਾ ਤਾਂ ਬਾਕੀ ਆਮ ਸਿੱਖਾਂ ਨਾਲ ਕੀ ਹੁੰਦਾ ਹੋਊਗਾ। ਤੋ ਇਸ ਗੱਲ ਦੇ ਲਈ ਜਿਹੜੀ ਟਰੋਲਿੰਗ ਆਰਮੀ ਇਹ ਸਾਰਾ ਕੁਝ ਕਰਾ ਰਹੀ ਆ, ਉਹਨਾਂ ਨੇ ਜਿਸ ਤਰੀਕੇ ਨਾਲ ਧੀਆਂ ਭੈਣਾਂ ਵਾਲਾ ਚੈਪਟਰ ਛੇੜਿਆ ਉਹ ਬਹੁਤ ਜ਼ਿਆਦਾ ਨਿੱਘਰੀ ਹੋਈ ਤੇ ਗਰਕੀ ਹੋਈ ਸੋਚ ਹੈ। ਤੇ ਅੱਜ ਇੱਕ ਕਲਿੱਪ ਕੱਢ ਕੇ ਵਿਰਸਾ ਸਿੰਘ ਬਲਟੋਹਾ ਤੇ ਹੋਰਾਂ ਵੱਲੋਂ ਇਹ ਜਚਾਇਆ ਗਿਆ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਤਾਂ ਬੀਜੇਪੀ ਦਾ ਬੰਦਾ, ਤੇ ਉਹ ਉਸ ਵੀਡੀਓ ਦੇ ਵਿੱਚ ਤਲਖੀ ਭਰੇ ਲਹਿਜੇ 'ਚ ਗਿਆਨੀ ਹਰਪ੍ਰੀਤ ਸਿੰਘ ਕਹਿ ਵੀ ਰਹੇ ਆ ਕਿ ਹਾਂ ਮੇਰੇ ਨਾਲ ਭਾਰਤ ਦਾ ਪ੍ਰਧਾਨ ਮੰਤਰੀ ਗੱਲ ਕਰੇ ਮੈਂ ਕਰੂੰ, ਮੇਰੇ ਨਾਲ ਤਾਂ ਜੋ ਵੀ ਲੀਡਰ ਮਰਜ਼ੀ ਗੱਲ ਕਰੇ ਮੈਂ ਕਰੂੰ, ਮੈਂ ਕਿਉਂ ਨਹੀਂ ਕਰੂੰ, ਮੈਂ ਜਥੇਦਾਰ ਹਾਂ, ਮੈਨੂੰ ਲੋੜ ਪੈਂਦੀ ਆ ਮੈਂ ਗੱਲ ਦਾ ਜਵਾਬ ਦਊਂਗਾ ਵੀ ਤੇ ਮੈਂ ਕੋਈ ਗੱਲ ਪੁੱਛੂੰਗਾ ਵੀ। ਇਸ ਤਰੀਕੇ ਨਾਲ ਉਹ ਤਲਖੀ 'ਚ ਬੋਲ ਰਹੇ। ਬਹੁਤ ਸਾਰੇ ਲੋਕਾਂ ਨੂੰ ਉਸ ਤਲਖੀ ਭਰੇ ਲਹਿਜੇ ਤੋਂ ਵੀ ਇਤਰਾਜ਼ ਹੋਇਆ, ਪਰ ਇਸ ਗੱਲ ਨੂੰ ਵਿਰਸਾ ਸਿੰਘ ਬਲਟੋਹੇ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਤੇ YouTube ਚੈਨਲਾਂ ਵਾਲਿਆਂ ਨੂੰ ਕਿਹਾ ਕਿ ਮੇਰੇ ਸਾਹਮਣੇ ਤਾਂ ਦੇਖੋ ਜੀ ਫਿਰ ਮੰਨ ਗਏ ਕਿ ਮੈਂ ਬੀਜੇਪੀ ਨਾਲ ਸੰਬੰਧ ਰੱਖਦਾ। ਭਾਈ ਜੇ ਬੀਜੇਪੀ ਨਾਲ ਸੰਬੰਧ ਰੱਖਣੇ ਮਾੜੇ ਆ ਪਰ ਤੁਹਾਡੀ ਸਾਰੀ ਪਾਰਟੀ ਬੀਜੇਪੀ ਦੇ ਪੇਟੇ ਪਈ ਰਹੀ ਹੈ। ਸਾਰਾ ਖਾਲਸਾ ਪੰਥ ਕਲਪਦਾ ਹੁੰਦਾ ਸੀ ਕਿ RSS ਦੇ ਥੱਲੇ ਲੱਗ ਕੇ ਕਿਉਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਈ ਜਾਂਦੇ ਹੋ। ਉਦੋਂ ਤਾਂ ਵਿਰਸਾ ਸਿੰਘ ਬਲਟੋਹਾ ਨੇ ਤੇ ਬਾਕੀ ਜਿਹੜੇ ਟਰੋਲਿੰਗ ਆਰਮੀ ਵਾਲੇ ਆ ਉਦੋਂ ਸਿੱਖਾਂ ਨੂੰ ਗਾਲਾਂ ਕੱਢਦੇ ਹੁੰਦੇ ਸੀਗੇ ਵੀ ਸਾਡੀ ਹੁਣ ਨਾਗਪੁਰ ਤੇ ਦਿੱਲੀ ਤੱਕ ਚੜ੍ਹਾਈ ਹੋਊਗੀ ਤੇ ਤੁਸੀਂ ਸਾਨੂੰ ਕਿਉਂ ਰਾਹ 'ਚ ਰੋਕਦੇ। ਤੇ ਜਦੋਂ RSS ਤੇ ਬੀਜੇਪੀ ਵਾਲੇ ਅੱਜ ਤੁਹਾਨੂੰ ਬਾਦਲ ਪਰਿਵਾਰ ਨੂੰ ਮਾੜਾ ਜਿਹਾ ਉਂਗਲੀ ਫੜਾ ਦੇਣ ਤੁਸੀਂ ਫੇਰ ਭੱਜੇ ਜਾਣਾ। ਤੇ ਜੇਕਰ ਕਾਂਗਰਸ ਵਾਲੇ ਸਿੱਖ ਕੋਈ ਗਲਤੀ ਕਰ ਲੈਣ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਸੱਦਦਾ। ਜੇਕਰ ਬੀਜੇਪੀ ਵਿਚਲੇ ਸਿੱਖ ਜਾਂ ਕਿਸੇ ਵੀ ਤਰ੍ਹਾਂ ਦੇ ਸਿੱਖ ਕੋਈ ਗਲਤੀ ਕਰ ਲੈਣ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾ ਸਕਦਾ। ਤੇ ਫਿਰ ਜਦੋਂ ਅੱਜ ਦੇ ਦੌਰ ਵਿੱਚ ਇਹ ਬੀਜੇਪੀ 'ਚ ਸਿੱਖ ਗਿਆ ਕਿਵੇਂ ਆ? ਇਹ ਭੇਜੇ ਤਾਂ ਬਾਦਲ ਕਹਿ ਰਹੇ ਨੇ। ਇਦੋਂ ਪਹਿਲਾਂ ਤਾਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੋਈ ਜਾਣਦਾ ਪਛਾਣਦਾ ਵੀ ਨਹੀਂ ਸੀ।
ਉਹ ਕਿੱਕਰ ਕੰਡਿਆਲੀ ਜਿਹੜੀ ਝਾੜੀ ਆ, ਉਹ ਬੂਟਾ ਕਮਲ ਦੇ ਫੁੱਲ ਦਾ, ਉਹ ਲਾਇਆ ਕਿਹਨੇ ਇੱਥੇ ਪੰਜਾਬ 'ਚ? ਤੇ ਉਹ ਸਿੱਖਾਂ ਨੂੰ ਕਿਹਨੇ ਦੱਸਿਆ ਵੀ ਇਹਦੇ ਵਿੱਚ ਸ਼ਾਮਲ ਹੋਈਦਾ? ਆ ਮਨਜਿੰਦਰ ਸਿੰਘ ਸਰਸੇ ਵਰਗੇ ਦਿੱਲੀ ਵਿੱਚ ਰਹਿੰਦੇ ਹੋਏ ਵੀ ਮੈਨੂੰ ਲੱਗਦਾ ਕਦੇ ਬੀਜੇਪੀ 'ਚ ਸ਼ਾਮਲ ਨਹੀਂ ਸੀ ਹੋਣੇ, ਜੇਕਰ ਬਾਦਲ ਪਰਿਵਾਰ ਆਪਦੇ ਸਵਾਰਥਾਂ ਲਈ ਅਕਾਲੀ ਭਾਜਪਾ ਗੱਠਜੋੜ ਦੇ ਨਾਂ ਦੇ ਉੱਤੇ ਆ ਜਿਹੜਾ ਸਾਰਾ ਕੁਝ ਬੀਤੇ ਦੌਰ ਵਿੱਚ ਵਾਪਰਿਆ ਉਹ ਨਾ ਹੋਣ ਦਿੰਦਾ। ਅਗਲਿਆਂ ਨੂੰ ਤਾਂ ਇੰਨੀ ਖੁੱਲ੍ਹ ਮਿਲ ਗਈ ਵੀ ਸਾਡੇ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਨੇ। ਅੱਜ ਕੱਲ ਫੇਰ ਉਹ ਚਰਚਾ ਛਿੜੀ ਹੋਈ ਆ ਕਿ ਇਹਨਾਂ ਨੇ ਕਿਹਾ ਸੀ ਅਸੀਂ ਵੀਰਵਾਲ ਦਿਵਸ ਮਨਾਵਾਂਗੇ, ਤੇ ਉਦੋਂ ਅਕਾਲ ਤਖਤ ਸਾਹਿਬ ਵੱਲੋਂ ਸਮੁੱਚੇ ਖਾਲਸਾ ਪੰਥ ਵੱਲੋਂ ਬੜਾ ਠੋਕ ਵਜਾ ਕੇ ਕਿਹਾ ਗਿਆ ਕਿ ਸਾਡੇ ਸਾਹਿਬਜ਼ਾਦੇ ਜਿਹੜੇ ਨੇ ਉਹ ਬਾਲ ਬੂਲ ਕੋਈ ਨਹੀਂ ਹੈਗੇ, ਅਸੀਂ ਤਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਝੁਝਾਰ ਸਿੰਘ ਬਾਬੇ ਕਹਿੰਦੇ ਆ। ਸਾਡੇ ਧਰਮ ਦੇ ਸੰਕਲਪ ਹਿੰਦੂਆਂ ਵਰਗੇ ਲਾਲਿਆਂ ਵਰਗੇ ਨਹੀਂ ਹੈਗੇ। ਤੇ ਅੱਜ ਵੀ ਇਸ ਗੱਲ ਦੇ ਉੱਤੇ ਖਾਲਸਾ ਪੰਥ ਨੂੰ ਸਖਤ ਇਤਰਾਜ਼ ਹੈ ਕਿ ਮੋਦੀ ਤੰਤਰ RSS ਵੱਲੋਂ ਸਾਡੇ ਸਾਹਿਬਜ਼ਾਦਿਆਂ ਨੂੰ ਕਿਉਂ ਵੀਰਵਾਲ ਦਿਵਸ ਮਨਾਉਂਦੇ ਆ। ਸਾਡਾ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਹੜਾ ਦਿਹਾੜਾ ਹੈ ਚਮਕੌਰ ਸਾਹਿਬ ਤੇ ਸਰਹੰਦ ਵਿੱਚ, ਉਹ ਜਿਸ ਤਰੀਕੇ ਨਾਲ ਮਨਾਇਆ ਜਾਂਦਾ ਉਹ ਕੋਈ ਸ਼ੋਕ ਸਭਾ ਥੋੜੀ ਹੁੰਦੀ ਹੈ। ਸਾਡੇ ਤਾਂ ਇਹਨਾਂ ਦਿਹਾੜਿਆਂ ਤੋਂ ਅਸੀਂ ਜ਼ੁਲਮ ਦੇ ਖਿਲਾਫ ਇਨਸਾਫ ਲਈ ਲੜਨ ਦੀ ਪ੍ਰੇਰਨਾ ਲੈਂਦੇ। ਸਾਡੇ ਕੋਈ ਰੋਣ ਧੋਣ ਮਰਗ ਠਰਗ ਵਾਲਾ ਕੰਮ ਥੋੜੀ ਹੈ। ਸੋ ਲਾਲਿਆਂ ਨੂੰ ਨਾ ਤਾਂ ਸਾਡੇ ਧਰਮ ਦਾ ਇਤਿਹਾਸ ਦਾ ਪਤਾ, ਨਾ ਕੋਈ ਫਿਕਰ ਆ, ਤੇ ਆਪਦੇ ਕੋਲੇ ਜਬੜੀਆਂ ਮਾਰੀ ਜਾਂਦੇ ਆ। ਇਸ ਮੌਕੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਬੀਜੇਪੀ ਤੇ RSS ਦੇ ਸੈੱਲ ਨੇ ਜਿਹੜੇ ਬਾਦਲ ਕਿਆ ਨੇ ਇੱਥੇ ਪੈਦਾ ਕੀਤੇ, ਉਹਨਾਂ ਨੇ ਵੀਰਵਾਲ ਦਿਵਸ ਮਨਾਉਣ ਦਾ ਪ੍ਰਪੰਚ ਜਿਹੜਾ ਹੈਗਾ ਉਹ ਰਚਿਆ ਹੋਇਆ, ਤੇ ਸਾਡੀ ਕੌਮ ਦੀ ਨੌਜਵਾਨ ਜਿਹੜੀ ਜਥੇਬੰਦੀਆਂ ਨੇ ਉਹ ਉਹਨਾਂ ਨੂੰ ਰੋਕਣ ਤੁਰੀਆਂ ਹੋਈਆਂ ਨੇ। ਇਹ ਜਿਹੜੇ ਕੰਡੇ ਬੀਜੇ ਨੇ ਇਹ ਕਿਹਨੇ ਬੀਜੇ ਨੇ? ਚੇਤੇ ਕਰੋ ਉਹ ਦਿਨ ਜਦੋਂ 1999 ਦੇ ਵਿੱਚ ਜਥੇਦਾਰ ਰਣਜੀਤ ਸਿੰਘ ਨੂੰ, ਜਿਵੇਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਾਉਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ, ਉਵੇਂ ਹੀ ਉਹਨੇ ਵੀ ਇਹ ਗੱਲ ਕਹਿ ਬੈਠਿਆ ਕਿਤੇ ਵੀ ਆਹ ਖਾਲਸਾ ਪੰਥ ਦੀ ਸਿਰਜਣਾ ਦੀ 3ਜੀ ਸ਼ਤਾਬਦੀ ਆ, ਇਹਦੇ ਆਪਾਂ ਸੁੱਖ ਸ਼ਾਂਤੀ ਨਾਲ ਕੱਢ ਲਓ ਤੇ ਲੜੋ ਨਾ। ਉਹਨਾਂ ਨੇ ਨਾਲੇ ਤਾਂ ਟੌੜਾ ਲਾ ਕੇ ਉਹ ਮਾਰਿਆ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਜਲੀਲ ਕਰਕੇ। ਉਹ ਚਾਹੁੰਦਾ ਸੀ ਮੈਂ ਅਸਤੀਫਾ ਦੇ ਕੇ ਇੱਜ਼ਤ ਨਾਲ, ਆਪਾਂ ਕਹਿੰਦੇ ਨਹੀਂ ਤੈਨੂੰ ਰਗੜਨਾ। ਫਿਰ ਜਥੇਦਾਰ ਰਣਜੀਤ ਸਿੰਘ ਨੂੰ ਵੀ ਲਾਇਆ, ਤੇ ਉਸ ਮੌਕੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਸੀ, ਪਰ ਬਾਦਲ ਕਿਆ ਨੇ ਸਟੇਟ ਨਾਲ ਦਿੱਲੀ ਨਾਲ ਮੇਲ ਮਿਲਾਪ ਕਰਕੇ ਕਿਸੇ ਦੀ ਨਹੀਂ ਸੁਣੀ, ਸਾਰਿਆਂ ਦੀ ਆਵਾਜ਼ ਦਰੜ ਦਿੱਤੀ। ਤੇ ਜਿਹੜਾ ਜਥੇਦਾਰ ਲਾਇਆ ਉਦੋਂ ਗਿਆਨੀ ਪੂਰਨ ਸਿੰਘ, ਉਹਨੇ ਫਿਰ ਜੋ ਚੰਦ ਤਾਰੇ ਤੋੜ ਕੇ ਦਿਖਾਏ ਪੰਥ ਨੂੰ 1 ਸਾਲ ਦੇ ਵਿੱਚ ਚੀਕਾਂ ਪਵਾਤੀਆਂ। ਫਿਰ ਲੱਭਿਆ ਜਥੇਦਾਰ ਜੋਗਿੰਦਰ ਸਿੰਘ ਬਦੰਤੀ। ਤੋਂ ਚੇਤੇ ਕਰੋ ਉਹ 2001 ਤੇ 2 ਦਾ ਦੌਰ ਜਦੋਂ RSS ਵਾਲੇ ਪੰਜਾਬ ਦੇ ਵਿੱਚ ਸ਼ਰੇਆਮ ਪ੍ਰੋਗਰਾਮ ਕਰ ਰਹੇ ਸੀ, ਬਾਦਲ ਕਿਸੇ ਦੀ ਗੱਲ ਨਹੀਂ ਸੀ ਸੁਣਦਾ। ਤੇ ਉਸ ਮੌਕੇ ਇੱਥੇ RSS ਨੇ ਐਲਾਨ ਕਰਤਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਰੱਖਾਂਗੇ ਹਿੰਦੂ ਦੇਵੀ ਦੇਵਤਿਆਂ ਦੀਆਂ, ਤੇ ਜਿਹੜੇ ਹੈਗੇ ਆ ਮੰਦਿਰ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਾਂਗੇ। ਇਹ ਗੱਲ ਦੇ ਖਿਲਾਫ ਸਿੱਖ ਉਦੋਂ ਜਥੇਬੰਦੀਆਂ ਆਪਦੇ ਤੌਰ ਤੇ ਜੋ ਕਰ ਰਹੀਆਂ ਸੀ ਉਹਦਾ ਕੁਝ ਬਣਦਾ ਹੀ ਨਹੀਂ ਸੀ। ਕੁਦਰਤੋਂ ਸਰਬ ਹਿੰਦ ਅਕਾਲੀ ਦਲ ਬਣਿਆ ਹੋਇਆ ਸੀ, ਜਥੇਦਾਰ ਟੌੜਾ ਅਲੱਗ ਸੀਗੇ ਬਾਦਲ ਤੋਂ, ਉਹਨਾਂ ਨੂੰ ਬੋਲਣਾ ਪੈ ਗਿਆ। ਲੁਧਿਆਣੇ ਗੁਰਦੇਵ ਨਗਰ ਦੀ ਮੈਨੂੰ ਯਾਦ ਆ ਚੰਗੀ ਤਰ੍ਹਾਂ, RP ਸਿਨਮੇ ਕੋਲੇ ਉੱਥੇ ਪ੍ਰੈਸ ਨੇ ਕਿਤੇ ਸਵਾਲ ਕਰ ਲਿਆ ਤੇ ਟੌੜਾ ਸਾਹਿਬ ਦੇ ਬੋਲਣ ਕਰਕੇ ਗੱਲ ਵੱਡੀ ਹੋ ਗਈ। ਫਿਰ ਉਹ ਲੜਾਈ ਬੜਾ ਸਖਤ ਰੂਪ ਲੈ ਗਈ, ਤੇ ਇਸ ਚੱਕਰ ਦੇ ਵਿੱਚ RSS ਜਿਹੜੀ ਸੀ ਉਹਦੀ ਪੰਜਾਬ ਦੇ ਵਿੱਚ ਸਰਗਰਮੀ ਆ ਜਿਹੜੀ ਉਹਨੂੰ ਠੰਡ ਪਾਉਣ 'ਚ ਸਿੱਖ ਕਾਮਯਾਬ ਹੋ ਗਏ। ਪਰ 2004 ਤੱਕ ਟੌੜਾ ਸਾਹਿਬ ਚੜ੍ਹਾਈ ਕਰ ਗਏ। ਉਦੋਂ ਬਾਅਦ ਵਿੱਚ ਜਿਹੜਾ ਬਾਦਲ ਕਿਆਂ ਦੇ ਵਿੱਚ ਇਹ ਢਕਣ ਜਾਂ ਢੱਕੀ ਫਿਰਦੇ ਹੁੰਦੇ ਸੀ ਟੌੜਾ ਸਾਹਿਬ, ਉਹ ਉਛਾੜ ਚੱਕਿਆ ਗਿਆ ਤੇ ਫਿਰ ਸਾਰਾ ਕੁਝ ਨੰਗਾ ਹੋ ਗਿਆ। ਤੇ ਅੱਜ ਵਾਲਾ ਬਾਦਲ ਦਲ ਜਿਹੜਾ ਕਾਂਗਰਸ ਦਾ ਹੀ ਇੱਕ ਸੁਧਰਿਆ ਹੋਇਆ ਰੂਪ ਆ ਉਹ ਫਿਰ ਪ੍ਰਗਟ ਹੋਇਆ, ਜਿਹਨੇ ਆਪਣੇ ਕੌਮ ਦੇ ਹਿੱਤਾਂ ਦੇ ਉਲਟ, ਪੰਥ ਦੇ ਹੱਕਾਂ ਦੇ ਉਲਟ ਜੋ ਕੁਝ ਕੀਤਾ ਉਹਦੀ ਕਰਕੇ ਅੱਜ ਸਾਰੀ ਪਾਰਟੀ ਜਿਹੜੀ ਆ, ਅੱਜ ਸਾਰੀ ਦੁਨੀਆ ਕਹਿੰਦੀ ਆ ਵੀ ਸਾਰੇ ਇਤਿਹਾਸ ਵਿੱਚ ਇੰਨਾ ਨੁਕਸਾਨ ਸਾਰੇ ਦੁਸ਼ਮਣਾਂ ਨੇ ਰਲ ਕੇ ਸਿੱਖੀ ਦਾ ਨਹੀਂ ਕੀਤਾ ਜਿੰਨਾ ਇਹਨਾਂ ਨੇ ਇਕੱਲਿਆਂ ਨੇ ਕਰਤਾ। ਤੋ ਇਸ ਗੱਲ ਦੇ ਵਿੱਚ ਅੱਜ ਜੇਕਰ 2 ਦਸੰਬਰ ਨੂੰ ਇਹਨਾਂ ਦੇ ਖਿਲਾਫ ਇੰਨਾ ਫੈਸਲਾ ਆਇਆ ਕਿ ਇਹ ਤਾਂ ਯੋਗ ਹੀ ਨਹੀਂ ਹੈਗੀ, ਹੁਣ ਇਹਨਾਂ ਨੂੰ ਇਹ ਗੱਲ ਦੇ ਉੱਤੇ ਰਾਹ ਲੱਭਣ ਦੇ ਲਈ ਜਿਹੜੀਆਂ ਸਾਜ਼ਿਸ਼ਾਂ ਦੀ ਲੋੜ ਆ ਉਹਦੇ ਵਿੱਚ ਇਹੀ ਆ
ਕਿ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਜਾਵੇ। ਮੈਂ ਗੱਲ ਵੀ ਕੀਤੀ ਸੀ ਅੱਜ ਉਹਨਾਂ ਨਾਲ ਫੋਨ ਤੇ, ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇਹ ਚਰਚਾ ਚੱਲਦੀ ਹੈ। ਅੱਜ ਉਹਨਾਂ ਨੇ ਫਿਰ ਐਲਾਨੀਆ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇੱਕ ਤਾਂ ਚਲੋ ਉਹਨਾਂ ਨੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਆਪਦਾ ਪੱਖ ਰੱਖਿਆ ਕਿ ਜਿਹੜੇ ਮੇਰੇ ਤੇ ਇਲਜ਼ਾਮ ਲਾਏ ਜਾ ਰਹੇ ਨੇ। ਦੂਜਾ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਮੈਂ ਅਸਤੀਫਾ ਤਾਂ ਨਹੀਂ ਦਿੰਦਾ, ਜੇਕਰ ਮੈਨੂੰ ਇਹਨਾਂ ਨੇ ਰੱਖਣਾ ਰੱਖ ਲੈਣ, ਮੈਨੂੰ ਕੱਢਣਾ ਕੱਢ ਲੈਣ, ਕਿਉਂਕਿ ਇਹ ਸਾਫ਼ ਦਿਖ ਰਿਹਾ ਕਿ ਹੁਣ 72 ਘੰਟਿਆਂ ਦਾ ਨੋਟਿਸ ਦੇ ਕੇ ਬੜੀ ਜਲਦੀ ਕੋਈ ਮੀਟਿੰਗ ਕਾਲ ਕਰਕੇ ਸ਼ਾਇਦ ਜਥੇਦਾਰ ਹਰਪ੍ਰੀਤ ਸਿੰਘ ਨੂੰ ਘਰ ਨੂੰ ਤੋਰ ਦੇਣ ਤੇ ਨਵਾਂ ਜਥੇਦਾਰ ਉਹ ਲਾਉਣ ਜਿਹੜਾ ਗਿਆਨੀ ਰਘਵੀਰ ਸਿੰਘ ਦੇ ਫਿਰ ਨਾਲ ਖੜ ਕੇ ਉਹ ਕਰਤੂਤਾਂ ਕਰੇ ਜਿਹੜੀਆਂ ਗਿਆਨੀ ਗੁਰਬਚਨ ਸਿੰਘ ਤੋਂ ਕਰਵਾਈਆਂ ਸੀ। ਸੋ ਜਿਹੜਾ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ, ਜਿੱਤੋਂ ਖਾਲਸਾ ਪੰਥ ਨੇ ਇਹਨਾਂ ਦੇ ਖਿਲਾਫ ਇੰਨਾ ਵੱਡਾ ਜਿਹਾਦ ਛੇੜਿਆ ਕਿ ਇਹ ਰੁਲ ਗਏ, ਉਸ ਰਾਹ ਤੋਂ ਮੁੜੇ ਨਹੀਂ ਹੈ, ਕੋਈ ਸਬਕ ਨਹੀਂ ਸਿੱਖਿਆ। ਅੱਜ ਵੀ ਕੁਰਸੀ ਨੂੰ ਚਿੰਬੜੇ ਹੋਏ ਨੇ। ਸਿੱਖ ਜਜ਼ਬਾਤ ਤਾਂ ਇਹਨਾਂ ਦੇ ਇੰਨਾ ਉਲਟ ਨੇ। ਔਰ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਭੈਣ ਭਰਾਵਾਂ ਨੂੰ ਲੱਗਿਆ ਸੀ ਕਿ ਚਲੋ ਇੱਕ ਵਾਰੀ ਜੇ ਇਹ ਪਾਸੇ ਹੋ ਜਾਣਗੇ, ਨਵੀਂ ਭਰਤੀ ਹੋਊਗੀ, 2-4 ਸਾਲ ਦੇ ਵਿੱਚ ਹੌਲੀ ਹੌਲੀ ਪਿਛਲੇ ਪਾਸਿਓਂ ਆਉਣਗੇ, ਹੌਲੀ ਹੌਲੀ ਸ਼ਾਇਦ ਪੰਥ ਇਹਨਾਂ ਨੂੰ ਪ੍ਰਵਾਨ ਦੁਬਾਰਾ ਕਰ ਲਵੇ। ਪਰ ਜਿਹੜਾ ਇਹਨਾਂ ਨੇ ਹੁਣ ਆਹ ਰੰਗ ਢੰਗ ਫੜਿਆ ਹੋਇਆ, ਉਹਦੇ ਨਾਲ ਹਰੇਕ ਦਾ ਦਿਲ ਦੁਖੀ ਹੋ ਰਿਹਾ। ਤੇ ਇਹ ਗੱਲ ਉਵੇਂ ਹੀ ਆ ਜਿਵੇਂ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਉਹ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਉਲਟ ਪੂਰਾ ਡਟ ਕੇ ਕੰਮ ਕਰਦਾ ਸੀ ਤੇ ਉਸ ਮੌਕੇ ਸਿੱਖ ਨੌਜਵਾਨਾਂ ਦੇ ਮਨਾਂ ਅੰਦਰ ਬਹੁਤ ਭਾਰੀ ਰੋਸ ਸੀ। ਸਿੱਖ ਜਗਤ ਪੂਰੀ ਤਰ੍ਹਾਂ ਦੁਖੀ ਸੀ ਤੇ ਉਸ ਮੌਕੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ ਨੂੰ ਨਾਲ ਲੈ ਕੇ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਜਿਹੜੀ ਕਾਰਵਾਈ ਕੀਤੀ, ਉਹਦੇ ਵਿੱਚ ਬੇਅੰਤੇ ਬੁੱਚੜ ਦੇ ਚੀਥੜੇ ਉਡਾ ਦਿੱਤੇ ਗਏ। ਹੁਣ ਆਜੋ ਅੱਜ ਦੇ ਹਾਲਾਤ ਤੇ। ਸੁਖਬੀਰ ਸਿੰਘ ਬਾਦਲ ਬਿਲਕੁਲ ਸਿੱਖ ਜਜ਼ਬਾਤਾਂ ਦੇ ਉਲਟ, ਖਾਲਸਾ ਪੰਥ ਦੀ ਸਮੂਹਕ ਚੇਤਨਾ ਦੇ ਬਿਲਕੁਲ ਉਲਟ ਸਿੱਖ ਕੌਮ ਦੇ ਉੱਤੇ ਆਪਣਾ ਹਾਵੀ ਹੋਣਾ ਚਾਹੁੰਦਾ। ਇਹ ਗੱਲ ਉਵੇਂ ਹੀ ਆ ਜਿਵੇਂ ਬੇਅੰਤਾ ਦਿੱਲੀ ਦੀ, ਕਿਉਂਕਿ ਉਹਨੂੰ ਵੋਟਾਂ ਦਾ ਪੰਥ ਨੇ ਪੰਜਾਬ ਨੇ ਪਾਈਆਂ ਨਹੀਂ ਸੀ, ਦਿੱਲੀ ਦੀ ਮਰਜ਼ੀ ਨਾਲ ਥੋਪਿਆ ਹੋਇਆ, ਧੱਕੇ ਨਾਲ ਥੋਪਿਆ ਹੋਇਆ ਸੂਬੇਦਾਰ ਜਿਵੇਂ ਹੁੰਦਾ ਉਵੇਂ ਸੀ ਉਹ ਬੇਅੰਤ। ਉਹ ਫਿਰ ਬਣਿਆ। ਮੈਨੂੰ ਤਾਂ ਲੱਗਦਾ ਕਿ ਬੀਬੀ ਕਮਲਦੀਪ ਕੌਰ ਨੂੰ ਚਾਹੀਦਾ ਹੈ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸਲਾਹ ਕਰਕੇ ਸੁਖਬੀਰ ਬਾਦਲ ਨੂੰ ਮਿਲੇ ਤੇ ਉਹਨੂੰ ਸਮਝਾਵੇ ਵੀ ਜਿਹੜਾ ਰਾਹ ਤੂੰ ਫੜਿਆ ਹੋਇਆ ਇਹ ਉਹੀ ਹੈ ਜਿਹਦੇ ਉੱਤੇ ਬੇਅੰਤ ਸਿੰਘ ਤੁਰਿਆ ਸੀ। ਕਿਉਂ ਤੂੰ ਉਸ ਪਾਸੇ ਨੂੰ ਤੁਰ ਰਿਹਾ ਕਿ ਕੱਲ ਨੂੰ ਕੋਈ ਭਾਈ ਦਿਲਾਵਰ ਸਿੰਘ ਦਾ ਵਾਰਸ ਉੱਠ ਕੇ, ਕਿਉਂਕਿ ਜਿਹੜਾ ਰਾਹ ਪੰਥ ਨੂੰ ਦਿਖਾ ਦਿੱਤਾ ਇਹਨੇ ਭਾਈ ਨਰਾਇਣ ਸਿੰਘ ਚੌੜੇ ਨੇ, ਅੱਜ ਤਾਂ ਕਈ ਲੋਕਾਂ ਨੂੰ ਲੱਗਦਾ ਸੀ ਹੁਣ ਤੱਕ ਤਾਂ, ਪਰ ਜਿਹੜੇ ਭਾਈ ਗਿਆਨੀ ਹਰਪ੍ਰੀਤ ਸਿੰਘ ਨੂੰ ਨਾਲ ਵਿਹਾਰ ਹੋ ਰਿਹਾ ਉਹ ਤੋਂ ਸਾਫ਼ ਦਿਖ ਰਿਹਾ ਹੈਗਾ ਕਿ ਇਹ ਕੁਝ ਹੋਰ ਹੀ ਪਾਸੇ ਨੂੰ ਗੱਲ ਜਾ ਰਹੀ ਹੈ। ਸੋ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਭਾਈ ਨਰਾਇਣ ਸਿੰਘ ਚੌੜੇ ਨੇ ਜਿਸ ਦਿਨ ਐਕਸ਼ਨ ਕੀਤਾ ਸੀ ਉਦੋਂ ਤੋਂ ਅੱਜ ਤੱਕ ਹਾਲਾਤ ਬਿਲਕੁਲ ਬਦਲ ਗਏ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਆਪਦੇ ਸਾਜ਼ਿਸ਼ੀ ਟੋਲੇ ਨਾਲ ਤੇ ਆਪਦੇ ਗੁੰਡੇ ਬਦਮਾਸ਼ ਜੁੰਡਲੀ ਨਾਲ ਰਲ ਕੇ ਜੋ ਸਾਜ਼ਿਸ਼ਾਂ ਵੀ ਫਲਾਣੇ ਨੂੰ ਛੇਕ ਦੋ, ਫਲਾਣੇ ਨੂੰ ਡਰਾ ਦੋ, ਫਲਾਣੇ ਦੀ ਟ੍ਰੋਲਿੰਗ ਕਰੋ, ਬੀਬੀ ਸਤਵੰਤ ਕੌਰ ਨਾ ਕਿਸੇ ਨੂੰ ਨਾ ਛੱਡੋ ਤੇ ਇਹ ਕੱਢੋ ਅੰਤ ਤੇ ਕਿ ਬਾਦਲ ਦਲ ਬਗੈਰ ਗੁਜ਼ਾਰਾ ਨਹੀਂ। ਕੀ ਉਹ ਬਾਦਲ ਦਲ ਜਿਹਨੇ ਪਿਛਲੇ 15-20 ਸਾਲਾਂ ਦੇ ਵਿੱਚ ਜੋ ਕੁਝ ਕੀਤਾ ਉਹ ਤੋਂ ਦੁਖੀ ਹੋ ਕੇ ਅਕਾਲ ਤਖਤ ਸਾਹਿਬ ਤੋਂ ਜਦੋਂ ਇਹ ਐਲਾਨੀਆ ਤੌਰ ਤੇ ਕਿਹਾ ਗਿਆ ਵੀ ਇਹ ਅਯੋਗ ਨੇ, ਉਹਨੂੰ ਸਿੱਖ ਜਗਤ ਪ੍ਰਵਾਨ ਕਰੇਗਾ? ਤੇ ਜੇ ਧੱਕੇ ਨਾਲ ਇਹ ਗੱਲ ਹੋਵੇ ਠੀਕ ਆ, ਸਾਡੇ ਕੋਲੇ ਕੋਈ ਹੋਰ ਰਾਹ ਇਸ ਮੌਕੇ ਭਾਵੇਂ ਨਹੀਂ ਹੈਗਾ, ਪਰ ਜੇਕਰ ਇਦਾਂ ਹੀ ਧੱਕੇ ਨਾਲ ਕੋਈ ਉੱਪਰ ਆ ਕੇ ਬੈਠੇ ਉਹ ਵੀ ਕੌਮ ਨੇ ਪ੍ਰਵਾਨ ਨਹੀਂ ਕਰਨਾ। ਸੋ ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ ਤੇ ਸਿੱਖ ਜਜ਼ਬਾਤਾਂ ਦੀ ਬੇਅਦਬੀ ਕਰਕੇ ਇਸ ਤਰੀਕੇ ਨਾਲ ਚੱਲਣ ਦਾ ਜਿਹੜਾ ਰਾਹ ਇਹ ਸੁਖਬੀਰ ਸਿੰਘ ਬਾਦਲ ਦੇ ਟੋਲੇ ਨੇ ਫੜਿਆ, ਇਹ ਬਹੁਤ ਖਤਰਨਾਕ ਆ। ਤੇ ਇਹਦੇ ਵਿੱਚੋਂ ਆ ਜਦੋਂ ਨਿਕਲਣਗੇ ਕਿ ਚਲੋ ਜੀ ਭਾਈ ਨਰਾਇਣ ਸਿੰਘ ਚੌੜੇ ਨੂੰ ਛੇਕਦੇ ਆ, ਤਾਂ ਇਹਦੇ ਵਿੱਚੋਂ ਕੰਮ ਔਖਾ ਹੀ ਹੋਏਗਾ। ਇਹਦੇ ਨਾਲ ਕੁਝ ਸਵਰਨਾ ਨਹੀਂ, ਇਹਦੇ ਨਾਲ ਹੋਰ ਜ਼ਿਆਦਾ ਵਿਗੜੇਗਾ। ਤੇ
ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ ਕਿ ਬਾਦਲ ਦਲ ਦੇ ਇੱਕ ਵੀ ਬੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਕਰਤਾਰ ਕੁਸ਼ੀ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ। ਕਿਉਂ? ਤੇ ਇਹ ਉਵੇਂ ਹੀ ਆ ਗੱਲ, ਜਦੋਂ ਬੀਤੇ ਦੌਰ ਵਿੱਚ ਸਿੱਖ ਜਗਤ ਕਹਿੰਦਾ ਸੀ ਵੀ ਭਾਈ ਸਾਡੇ ਤੁਸੀਂ ਵਾਅਦਾ ਕੀਤਾ ਸੀ, ਨਜਾਇਜ਼ ਜਿਹੜੇ ਬੱਚੇ ਸਾਡੀ ਕੌਮ ਦੇ ਚੱਕ ਕੇ ਕਤਲ ਕਰਤੇ, ਉਹਨਾਂ ਦੇ ਬਾਰੇ ਤੁਸੀਂ ਵਾਅਦਾ ਕੀਤਾ ਸੀਗਾ ਵੀ ਤੁਸੀਂ ਫੜ ਕੇ ਇਹਨਾਂ ਨੂੰ ਅੰਦਰ ਦਿਓਗੇ, ਪੁਲਿਸੀਆਂ ਨੂੰ ਸਜ਼ਾਵਾਂ ਦਿਓਗੇ। ਤੁਸੀਂ ਤਾਂ ਉਹ ਕੰਮ ਕੀਤਾ ਨਹੀਂ। ਤੇ ਇਸ ਗੱਲ ਦੇ ਲਈ ਜੇਕਰ ਭਾਈ ਨਰੈਣ ਸਿੰਘ ਚੌੜਾ ਜਾਂ ਕੋਈ ਹੋਰ ਲੱਗਿਆ ਹੋਇਆ, ਉਹਨਾਂ ਨੂੰ ਤੁਸੀਂ ਕੁੱਟ ਕੇ ਛਿੱਤਰ ਫੇਰ ਕੇ ਉਹਨਾਂ ਨੂੰ ਹਥਿਆਰ ਚੱਕ ਕੇ ਕਿਸੇ ਪਾਸੇ ਦੂਜੇ ਪਾਸੇ ਤੋਰ ਰਹੇ ਹੋ। ਅੱਜ ਵੀ ਇੱਕ ਇਹੋ ਜਿਹਾ ਫੈਸਲਾ ਹੋਇਆ 31/10/1992 ਨੂੰ, ਇੱਕ ਇੱਥੇ ਲੋਪੋ ਕੇ ਹੈਗਾ ਬਾਰਡਰ ਵਾਲੇ ਪਾਸੇ ਇਲਾਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਲੋਪੋਕੋ ਦੇ ਵਿੱਚ ਸਰਕਾਰੀ ਸਕੂਲ ਦਾ ਜਿਹੜਾ ਵਾਈਸ ਪ੍ਰਿੰਸੀਪਲ ਸੀ ਸੁਖਦੇਵ ਸਿੰਘ, ਉਹਨੂੰ ਇਥੋਂ ਉਹਨਾਂ ਦੇ ਪਰਿਵਾਰ ਚੋਂ ਬਜ਼ੁਰਗ ਸਹੁਰੇ ਸੁਲੱਖਣ ਸਿੰਘ ਨੂੰ, ਉਹਨਾਂ ਨੂੰ ਚੱਕ ਕੇ ਘਨੂਪੁਰ ਕਾਲੇ ਲਿਆਏ ਪੁਲਿਸ ਵਾਲੇ ਤੇ ਇੱਥੇ ਸਰਹਾਈ ਥਾਣੇ ਵਿੱਚ ਆਖਰ ਲਾਪਤਾ ਕਰ ਦਿੱਤਾ। ਅੱਜ CBI ਕੋਰਟ ਦੇ ਵਿੱਚ ਮੋਹਾਲੀ 'ਚ ਫੈਸਲਾ ਹੋਇਆ ਵੀ ਇਹਨਾਂ ਨੂੰ ਦੋਸ਼ੀ ਪਾਇਆ ਜਾਂਦਾ ਤੇ ਇਹਨਾਂ ਨੂੰ ਸਜ਼ਾ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਸੁਣਾਈ ਜਾਣੀ ਹੈ। ਤੋ ਜਿਹੜਾ ਇੱਕ ਪਾਸੇ ਤਾਂ ਸਾਡੇ ਜਿਹੜੇ ਭਾਰਤੀ ਸਟੇਟ ਦੇ ਵਿਕਟਮ ਨੇ, ਪੀੜਤ ਪਰਿਵਾਰ, ਉਹ ਇਸ ਤਰੀਕੇ ਨਾਲ ਲੜਾਈ ਲੜ ਰਹੇ ਨੇ ਜਿਨ੍ਹਾਂ ਦੀ ਬਾਹ ਬਹੁਤਿਆਂ ਕੇਸਾਂ 'ਚ ਭਾਈ ਨਰੈਣ ਸਿੰਘ ਚੌੜੇ ਨੇ ਫੜੀ ਹੋਈ ਸੀ। ਤੇ ਇਹ ਜਿਹੜੇ ਮਾਮਲੇ ਨੇ ਇਹ 1990, 91, 92 ਦੇ, ਜਦੋਂ ਅੱਜ ਅਦਾਲਤਾਂ ਇਹ ਸਾਰੇ ਤਾਂ ਕੰਮ ਕਿਹਦਾ ਸੀ? ਇਹ 1997 ਚ ਜਦੋਂ ਸਰਕਾਰ ਬਣਾਈ ਆ ਉਦੋਂ ਸੀ। ਪਰ ਇਹਨਾਂ ਨੇ ਤਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਨਹੀਂ ਕੋਈ ਪੱਖ ਸੁਣਿਆ। ਉਹਨਾਂ ਨੂੰ ਕਤਲ ਕਰਨ ਵਾਲੇ ਇਹਨਾਂ ਦੇ ਘਰੇ ਬੈਠੇ ਹੁੰਦੇ ਸੀ। ਸੋ ਜਦੋਂ ਇਸ ਤਰੀਕੇ ਨਾਲ ਕੌਮ ਦੀਆਂ ਬੇੜੀਆਂ 'ਚ ਵੱਟੇ ਪਾਉਂਗੇ ਤੇ ਫਿਰ ਲੀਡਰੀ ਘੋਟੋਗੇ, ਉਹਦਾ ਫਿਰ ਬੀਬੀ ਕਿਰਨਜੋਤ ਕੌਰ ਜਾਂ ਬੀਬੀ ਜਗੀਰ ਕੌਰ ਵਰਗੇ ਵੀ ਤੁਰੇ ਫਿਰਦੇ ਆ ਵੀ ਇਹਨਾਂ ਨੂੰ ਪਾਸੇ ਕਰੋ। ਸੋ ਇਸ ਹਿਸਾਬ ਨਾਲ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਵੇਂ ਭਾਈ ਨਰੈਣ ਸਿੰਘ ਚੌੜੇ ਨੂੰ ਟਾਰਗੇਟ ਕੀਤਾ ਜਾ ਰਿਹਾ, ਬੀਬੀ ਸਤਵੰਤ ਕੌਰ ਨੂੰ ਟਾਰਗੇਟ ਕੀਤਾ ਜਾ ਰਿਹਾ, ਇਹ ਗੱਲ ਸਾਫ਼ ਹੈ ਕਿ ਹਾਲਾਤ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਔਖ ਭਰੇ ਬਣਨਗੇ। ਤੇ ਉਸ ਮੌਕੇ ਆਪਣੇ ਜਿਹੜੇ ਚੁੱਪ ਨੇ, ਆਪਣੇ ਵਿੱਚੋਂ ਬੜੇ ਬੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਹੋਣੇ ਚਾਹੀਦੇ। ਬੜੇ ਸਿੱਖ ਨੇ ਜਿਹੜੇ ਕਹਿੰਦੇ ਆ ਕਿ ਸਖਤ ਫੈਸਲੇ ਹੋਣੇ ਚਾਹੀਦੇ, ਤੇ ਉਹਨਾਂ ਸਾਰਿਆਂ ਨੇ 2 ਦਸੰਬਰ ਦੇ ਫੈਸਲਿਆਂ ਦੀ ਹਮਾਇਤ ਵੀ ਕੀਤੀ ਸੀ। ਤੇ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਫੈਸਲਿਆਂ ਕਰਕੇ ਟਾਰਗੇਟ ਕੀਤਾ ਜਾ ਰਿਹਾ, ਉਦੋਂ ਇਹ ਸਾਰੇ ਪੰਥ, ਇਹ ਸਾਰੇ ਸਿੱਖ ਦੜ ਬੱਟੀ ਬੈਠੇ। ਕੀ ਗਿਆਨੀ ਹਰਪ੍ਰੀਤ ਸਿੰਘ ਅੱਜ ਸਾਡੀ ਹਮਾਇਤ ਦਾ ਬਿਲਕੁਲ ਜਾਇਜ਼ ਨਹੀਂ ਹੈ ਕਿ ਅਸੀਂ ਉਹਦੀ ਹਮਾਇਤ ਕਰੀਏ? ਅਸੀਂ ਤਾਂ ਉਹਨੂੰ ਜਥੇਦਾਰ ਲਾਇਆ ਨਹੀਂ, ਉਹ ਤਾਂ ਬਾਦਲ ਕਿਆ ਨਹੀਂ ਲਾਇਆ ਸੀ ਨਾ। ਤੇ ਜੇ ਬਾਦਲ ਕੇ ਆਪਦੇ ਲਾਏ ਜਥੇਦਾਰ ਨਾਲ ਇੰਨੀ ਦੁਰਗਤੀ ਕਰ ਰਹੇ ਨੇ, ਤੇ ਫਿਰ ਭਾਈ ਉਹ ਦੂਜਾ ਆਮ ਲੋਕਾਂ ਨਾਲ ਕੀ ਕਰਨਗੇ ਤੇ ਕੀ ਉਹ ਕਰ ਸਕਦੇ ਨੇ? ਅੱਜ ਆਪਾਂ ਨੂੰ ਇਹ ਬੀਤੇ ਦੌਰ ਦੇ ਉੱਤੇ ਨਜ਼ਰ ਮਾਰ ਕੇ ਦੇਖਣਾ ਚਾਹੀਦਾ ਕਿ ਸਾਨੂੰ ਸਾਰੇ ਪਾਸਿਓਂ ਘੇਰਿਆ ਜਾ ਰਿਹਾ। ਸਾਨੂੰ ਪਤਾ ਸਾਡੀ ਗੁਲਾਮੀ, ਸਾਡੀ ਆਜ਼ਾਦੀ ਦਾ ਸੰਘਰਸ਼ ਸਭ ਪਤਾ, ਪਰ ਸਾਡੀਆਂ ਸੰਸਥਾਵਾਂ ਦਾ ਘਾਣ ਕੌਣ ਕਰ ਰਿਹਾ? ਆ ਕਾਂਗਰਸ ਕਰ ਰਹੀ ਆ, ਜਥੇਦਾਰ ਅਕਾਲ ਤਖਤ ਦੀ ਜਾਂ ਜਥੇਦਾਰ ਦੀ ਪਦਵੀ ਦੀ ਬੇਹੁਰਮਤੀ। ਜਿਹੜੇ ਕਹਿੰਦੇ ਸੀ ਕਿ ਸਾਨੂੰ ਜੀ ਉਦੋਂ ਪਤਾ ਹੀ ਨਹੀਂ ਲੱਗਿਆ ਵੀ ਇਹ ਕੀ ਕਰਦੇ ਆ, ਤੇ ਅਸੀਂ ਉਦੋਂ ਬੋਲੇ ਨਹੀਂ। ਜਦੋਂ ਕੋਠੀ 'ਚ ਸੱਦ ਕੇ ਜਥੇਦਾਰਾਂ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਐਂ ਕਰੋ ਤੇ ਉਹ ਕਰੋ, ਤੇ ਉਹ ਹੁਣ ਕਿਉਂ ਨਹੀਂ ਬੋਲਦੇ? ਹੁਣ ਫੇਰ ਦਲ ਬੱਟੀ ਬੈਠੇ। ਸੋ ਨਾ ਖਾਲਸਾ ਪੰਥ ਬੋਲੇ, ਨਾ ਬਾਦਲ ਦਲ ਬੋਲੇ, ਤੇ ਟ੍ਰੋਲਿੰਗ ਆਰਮੀ ਜਥੇਦਾਰਾਂ ਦੇ ਨਾਲ ਬੁਰੀ ਕਰੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜੇ ਸਿੱਖ ਨੌਜਵਾਨਾਂ ਦੇ ਵਿੱਚੋਂ ਕੋਈ ਆਪਦੇ ਮਨਮਰਜ਼ੀ ਦੇ ਹਿਸਾਬ ਨਾਲ ਕਦਮ ਚੱਕ ਲਵੇ, ਫੇਰ ਆਪਾਂ ਮਾਰਨੇ ਆ ਚੀਕਾਂ ਕਿ ਲਓ ਜੀ ਖਾਨਾ ਜੰਗੀ ਸ਼ੁਰੂ ਹੋ ਗਈ, ਇਹ ਤਾਂ ਮਾੜੀ ਗੱਲ ਆ, ਐ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਸੋ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਜਿਹੜੇ ਸਾਡੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਪੁੱਤਰੀ ਨੂੰ ਨਹੀਂ ਬਖਸ਼ਦੇ, ਜਿਹੜੇ ਜਥੇਦਾਰਾਂ ਨੂੰ ਨਹੀਂ ਬਖਸ਼ਦੇ, ਜਿਹੜੇ ਭਾਈ ਨਰੈਣ ਸਿੰਘ ਚੌੜੇ ਵਰਗੇ ਕੁਰਬਾਨੀ ਵਾਲੇ ਸਿੰਘਾਂ ਨੂੰ ਨਹੀਂ ਬਖਸ਼ਦੇ,
ਉਸ ਭੈੜੇ ਮਾੜੇ ਤੇ ਨੀਚ ਟੋਲੇ ਦੇ ਖਿਲਾਫ ਲਾਮਬੰਦ ਹੋਵੋ, ਬੋਲੋ, ਜਾਗੋ, ਸੁੱਤੇ ਨਾ ਰਹੋ। ਇਸ ਮੌਕੇ ਸਾਡੀ ਲੋੜ ਆ ਕਿ ਅਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹੀਏ। ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਅਰਜ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।